USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 11 ਅਗਸਤ ਦਿਨ ਹੈਗਾ ਜੀ ਬੁੱਧਵਾਰ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। इंश्योरेंस बारे पता करने लिए कॉल कर सकते हो नंबर 408-272-2500 4082722500। इस दे नाल कृष्ण धनोता यूबा सिटी, बलजिंदर सिंह नेजर वुडलैंड जी एंड टायर एंड लूब वाले, जिन्होंने कोलों तुसीं ट्रक वाश ऑयल चेंज एयर ब्रेक का काम करवा सकते हो। नवे पुराने टायर वाजिब कीमतों पर खरीद सकते हो। सेंटानेला मडेरा च लोकेशन ने। कॉल ने मसोहता 209-277-0113। परमजीत करंगी वैकावल, जरनैल सिंह जौहल लिनवुड, ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559-374-4541। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਜੇ ਟਿਰਕੀਆਣਾ 415-909-0503। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਜੀਮਾ 559-905-2575। ਅਤੇ ਜੇਕਰ ਤੁਸੀਂ ਪੂਰੇ ਅਮਰੀਕਾ ਦੇ ਵਿੱਚ ਵਧੀਆ ਡਿਸਕਾਊਂਟ ਵਾਲੇ ਫਿਊਲ ਕਾਰਡ ਦੀ ਭਾਲ ਦੇ ਵਿੱਚ ਹੋ ਤਾਂ ਅੱਜ ਹੀ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ ਵਾਲਿਆਂ ਨੂੰ। ਕਾਲ 408-272-2500 4082722600। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਪਿੰਡ 'ਚ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਪਹੁੰਚੇ ਭਾਰਤੀ ਹਾਕੀ ਟੀਮ ਦੇ ਖਿਡਾਰੀ। ਹਾਂਜੀ, ਇਹ ਅੱਜ ਖਿਡਾਰੀ ਜਿਹੜੇ ਸੀਗੇ ਉਹ ਸਵੇਰੇ ਸਾਜਰੇ ਮਤਲਬ ਕਿ ਅੰਮ੍ਰਿਤਸਰ ਦੇ ਰਾਜਾ ਸਾਂਸੀ ਹਵਾਈ ਅੱਡੇ ਤੇ ਪਹੁੰਚ ਗਏ ਸਨ ਤੇ ਉਸ ਤੋਂ ਪਹਿਲਾਂ ਹੀ ਲੋਕ ਪਹੁੰਚ ਚੁੱਕੇ ਸਨ। ਦੇਖੋ, ਇੱਕ ਖਿਡਾਰੀ ਦਾ ਕੈਰੀਅਰ ਜੇ 10 ਸਾਲ ਦਾ ਵੀ ਹੋਵੇ ਇੰਟਰਨੈਸ਼ਨਲ ਕੌਮਾਂਤਰੀ ਪੱਧਰ ਦਾ, ਤੇ ਉਹ ਬਹੁਤ ਕੁਝ ਹਾਸਲ ਕਰਦਾ ਆ, ਬਹੁਤ ਕੁਝ ਉਹਦੇ ਕੋਲ ਅਚੀਵ ਕਰਨ ਵਾਸਤੇ ਹੁੰਦਾ ਵਾ। ਪਰ ਮੇਰੇ ਖਿਆਲ ਦੇ ਨਾਲ ਜੋ ਇਹਨਾਂ ਖਿਡਾਰੀਆਂ ਨੇ ਪਾਇਆ ਵਾ ਔਰ ਜੋ ਪਾਉਣ ਤੋਂ ਬਾਅਦ ਇਹਨਾਂ ਨੂੰ ਇੱਜ਼ਤ ਮਾਣ ਤੇ ਦੌਲਤ ਸ਼ੌਹਰਤ ਜੋ ਮਿਲਿਆ, ਉਹ ਮੇਰੇ ਖਿਆਲ ਦੇ ਨਾਲ ਜਿਵੇਂ ਆਪਾਂ ਕਹਿ ਲਈਏ ਨਾ ਕਿ ਇੱਕ ਚਮਤਕਾਰੀ ਚੀਜ਼ ਹੈ, ਚਮਤਕਾਰੀ ਆ। ਕਿਉਂਕਿ ਇੰਨਾ ਪਿਆਰ ਸਤਿਕਾਰ ਸ਼ਾਇਦ ਹਾਕੀ ਨੂੰ ਜਾਂ ਹਾਕੀ ਦੇ ਖਿਡਾਰੀਆਂ ਨੂੰ 80 ਦੇ ਦਹਾਕੇ ਦੀ ਸ਼ੁਰੂਆਤ ਕੀ ਮਿਲਿਆ। ਉਸ ਤੋਂ ਬਾਅਦ ਕਿਉਂਕਿ ਡਾਊਨਫਾਲ ਸ਼ੁਰੂ ਹੋ ਜਾਂਦਾ ਹਾਕੀ ਦਾ, ਤੇ ਹਾਕੀ ਸੰਘਰਸ਼ ਕਰਦੀ ਨਜ਼ਰ ਆਉਂਦੀ ਆ। ਇੱਕਾ ਦੁੱਕਾ ਸਟਾਰ ਖਿਡਾਰੀ ਆਏ, ਲੋਕਾਂ ਨੇ ਅੱਖਾਂ 'ਤੇ ਬਿਠਾਏ, ਪਰੰਤੂ ਇਹਨਾਂ ਜਿਵੇਂ ਕਹਿੰਦੇ ਨਾ ਦਿਲ ਦੋ ਹਾਕੀ ਕੋ, ਇੱਕ ਸਲੋਗਨ ਸੀਗਾ ਇਹਨਾਂ ਦਾ, ਤਾਂ ਇਹਨਾਂ ਖੋਲ੍ਹ ਕੇ ਦਿਲ ਦਿੱਤਾ ਨਾ ਲੋਕਾਂ ਨੇ। ਤਾਂ ਮੇਰੇ ਖਿਆਲ ਦੇ ਨਾਲ ਇਹ ਅਦਭੁਤ, ਜਿਹਨੂੰ ਆਪਾਂ ਇੱਕ ਸ਼ਬਦ ਹਿੰਦੀ ਦਾ ਇਸਤੇਮਾਲ ਕਰਦੇ ਆ, ਕਿ ਵਾਕਿਆ ਹੀ ਇੱਕ ਵਿਲੱਖਣ ਚੀਜ਼ ਆ ਕਿ ਹਾਕੀ ਖਿਡਾਰੀ ਜਿਹੜੇ ਕਿ ਪਿੱਤਲ ਦਾ ਤਗਮਾ ਜਿੱਤੇ ਹੋਣ ਤੇ ਜੇ ਪਹੁੰਚੇ ਅਤੇ 2 ਦਿਨ ਉਹਨਾਂ ਨੂੰ ਸਵਾਗਤ ਦਾ ਇੰਨਾ ਜ਼ਿਆਦਾ ਸਨਮਾਨ ਮਿਲਿਆ ਕਿ ਉੱਥੇ ਲੱਗ ਗਏ। ਤੇ ਇੱਕ ਦਿਨ ਅੱਜ ਪੂਰਾ ਇਹਨਾਂ ਦਾ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਗੁਜ਼ਰਿਆ। ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਵਾ। ਇਸ ਤੋਂ ਪਹਿਲਾਂ ਪ੍ਰਗਟ ਸਿੰਘ ਹੋਰਾਂ ਨੇ ਰਿਸੀਵ ਕੀਤਾ ਸੀ। ਪ੍ਰਗਟ ਸਿੰਘ ਇੱਕ ਸਿਤਾਰਾ ਹੈ ਹਾਕੀ ਦਾ, ਮਾਨ ਬਹੁਤ ਉੱਚਾ ਕੀਤਾ ਉਹਨੇ ਵੀ। ਚਲੋ ਰਿਸੀਵ ਕੀਤਾ, ਭੰਗੜੇ ਪਾਏ ਗਏ, ਢੋਲ ਤੇ ਢੱਗੇ ਲਾਏ ਗਏ, ਗੀਤ ਗਾਏ ਗਏ। ਕੁਝ ਖਿਡਾਰੀ ਤੇ ਹੈ ਹੀ ਮਾਝੇ ਦੇ, ਤੁਹਾਨੂੰ ਪਤਾ ਹੀ ਆ। ਇੱਕ ਤਾਂ ਗੁਰਜੀਤ ਕੌਰ ਜਿਹੜੀ ਆ ਉਹ ਮਿਆਦੀਆਂ ਦੀ ਆ। ਜਿਹੜਾ ਹਰਮਨ ਆ ਮੁੰਡਾ, ਬੜਾ ਤਕੜਾ ਡਰੈਗ ਪਲੇਅਰ ਆ, ਉਹਦਾ ਪਿੰਡ ਵੀ ਟਿਮੋਵਾਲ ਆ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਆ। ਤੇ ਇੱਕ ਹੋਰ ਖਿਡਾਰੀ ਆ ਗੁਰਜੰਟ ਸਿੰਘ, ਇਹ ਵੀ ਮੇਰੇ ਖਿਆਲ ਦੇ ਨਾਲ ਖਲੈਰਾ ਪਿੰਡ ਆ ਉੱਥੋਂ ਦਾ। ਤੇ ਇੱਕ ਸਿਮਰਨਜੀਤ ਆ ਜਿਹਨੂੰ ਇਹਨਾਂ ਨੇ ਮਿਸ ਕੀਤਾ ਸੀਗਾ ਮੇਰੇ ਖਿਆਲ ਦੇ ਨਾਲ ਸੈਮੀਫਾਈਨਲ ਦੇ ਮੈਚ ਦੇ ਵਿੱਚ, ਤੇ ਬੜਾ ਉਹ ਘਾਟਾ ਪਿਆ ਸੀਗਾ। ਪਰ ਬ੍ਰਾਊਨਜ਼ ਮੈਡਲ ਦੇ ਮੈਚ ਦੇ ਵਿੱਚ ਉਹਨੇ 2 ਗੋਲ ਕੀਤੇ ਸੀ ਔਰ ਬੈਕ ਹੈਂਡ ਸ਼ਾਟ ਵਾਲਾ ਗੋਲ ਤਾਂ ਉਹ ਮੈਂ ਕਹੂੰਗਾ ਕਿ ਵਰਲਡ ਦੇ ਜਿਹੜੇ ਕਲਾਸਿਕ ਗੋਲ ਹੁੰਦੇ ਉਹਨਾਂ ਦੇ ਵਿੱਚ ਸੀਗਾ। ਤਾਂ ਉਹਦਾ ਪਿੰਡ ਪਰੇ ਬਟਾਲੇ ਦੇ ਲਾਗੇ ਆ। ਤਾਂ ਇਸ ਤਰ੍ਹਾਂ ਇਹ ਖਿਡਾਰੀ ਹੈਗੇ ਆ ਮਾਝੇ ਦੇ। ਫਿਰ ਉੱਥੋਂ ਬਾਅਦ ਕੁਝ ਖਿਡਾਰੀ ਚਲੇ ਗਏ ਦੁਆਬੇ 'ਚ, ਕਿਉਂਕਿ ਦੁਆਬੇ ਦੇ ਖਿਡਾਰੀ ਕਈ ਆ ਨਾ। ਇੱਕ ਤੇ ਪਿੰਡ ਤੋਂ ਹੀ ਮੇਰੇ ਖਿਆਲ ਦੇ ਨਾਲ 3-4 ਮਨਵੀਰ ਆ, ਮਨਪ੍ਰੀਤ ਆ, ਵਰੁਣ ਆ ਮੁੰਡਾ, ਤੇ ਇਸ ਤਰ੍ਹਾਂ ਹਾਰਦਿਕ ਹੈ, ਇਹ ਦੁਆਬੇ ਨੂੰ ਆ ਗਏ। ਸੋ ਕੁੱਲ ਮਿਲਾ ਕੇ ਇਸ ਤਰ੍ਹਾਂ ਖਿਡਾਰੀਆਂ ਨੂੰ ਘਰੋਂ ਛੱਡਿਆ ਗਿਆ। ਉਹਨਾਂ ਦਾ ਇਹ ਕਾਫਲਾ, ਜਿਹਨੂੰ ਜੇਤੂ ਕਾਫਲਾ ਕਹੀਏ, ਰਣਬਾਕਿਆਂ ਦਾ ਕਾਫਲਾ ਕਹੀਏ,
ਤਾਂ ਇਹਨਾਂ ਦਾ ਜਿੱਧਰੋਂ ਕਾਫਲਾ ਲੰਘਿਆ ਤੇ ਉਧਰ ਹੀ ਸਵਾਗਤ ਵਾਲੇ ਝੰਡੇ ਜਿਹੜੇ ਆ ਗੱਡੇ ਪਏ ਸਨ। ਅੱਜ ਜਿਹੜੇ ਸਾਡੇ ਖੇਡ ਮੰਤਰੀ ਆ ਸੋਢੀ ਸਾਹਿਬ, ਉਹਨਾਂ ਨੇ ਵੀ ਮੇਰੇ ਖਿਆਲ ਦੇ ਨਾਲ ਜੋ ਇਨਾਮਾਤ ਦੀ ਹੈਗੀ ਆ ਰਕਮ ਉਹ ਵੀ ਵਧਾ ਘੱਟੀ ਆ। ਬਹੁਤ ਗੁੱਡ ਫੈਸਲਾ ਹੈ ਉਹਨਾਂ ਦਾ, ਅੱਛਾ ਫੈਸਲਾ ਹੈ। ਕਮਲਪ੍ਰੀਤ ਕੌਰ ਜਿਹੜੀ ਕੁੜੀ 6ਵੇਂ ਨੰਬਰ ਤੇ ਆਈ ਸੀ, ਪਰ ਉਹਨੇ ਇੱਕ ਵਾਰੀ ਚਮਕ ਲਿਆ ਦਿੱਤੀ ਪੰਜਾਬੀਆਂ ਦੀਆਂ ਅੱਖਾਂ ਦੇ ਵਿੱਚ। ਉਹਨੂੰ ਵੀ 50 ਲੱਖ ਰੁਪਈਆ ਇਹਨਾਂ ਨੇ ਦੇਣ ਦਾ ਐਲਾਨ ਕੀਤਾ ਵਾ। ਸੋ ਕੁੱਲ ਮਿਲਾ ਕੇ ਠੀਕ ਹੈ, ਗੌਰਮੈਂਟ ਨੇ ਵੀ ਐਲਾਨ ਕੀਤੇ ਆ, ਪਰ ਬੇਸਿਕ ਚੀਜ਼ ਜਿਹੜੀ ਇਸ ਵੇਲੇ ਸਾਡੀ ਨੀਡ ਆ ਉਹ ਇਹੋ ਆ ਕਿ ਸਾਡੇ ਇੱਥੇ ਮੁੱਢਲਾ ਢਾਂਚਾ ਖੇਡਾਂ ਦਾ ਜਿਹੜਾ ਉਹ ਬਹਾਲ ਹੋਣਾ ਚਾਹੀਦਾ ਹੈ। ਅੱਛੇ ਕੋਚਸ ਹੋਣੇ ਚਾਹੀਦੇ ਆ। ਡੀਪੀ ਪੀਟੀ ਜਿਹੜੇ ਹੁੰਦੇ ਸਨ ਅੱਗੇ ਸਕੂਲਾਂ 'ਚ ਉਹ ਹੋਣੇ ਚਾਹੀਦੇ ਆ। ਸੈਂਟਰ ਅੱਛੇ ਹੋਣੇ ਚਾਹੀਦੇ ਆ। ਜ਼ੋਨ ਦੇ ਵਿੱਚ ਸਟੇਡੀਅਮ ਅੱਛੇ ਹੋਣੇ ਚਾਹੀਦੇ ਆ। ਮਤਲਬ ਕਿ ਇਹਦਾ ਵੀ ਧਿਆਨ ਜੇ ਸਰਕਾਰ ਰੱਖੇ ਤੇ ਗੁੱਡ ਹੋਏਗਾ। ਪਰ ਇਹ ਜਿਹੜੇ ਖਿਡਾਰੀ ਆ ਇਹ ਵਾਕਿਆ ਇਸ ਮਾਨ ਸਨਮਾਨ ਦੇ, ਮੇਰੀ ਨਜ਼ਰ ਦੇ ਵਿੱਚ ਮੇਰਾ ਮੰਨਣਾ ਹੈ ਕਿ ਮਾਨ ਸਨਮਾਨ ਦੇ ਹੱਕਦਾਰ ਹੈ। ਕਿਉਂਕਿ ਦੇਖੋ ਇੱਕ ਚੀਜ਼ ਹੁੰਦੀ ਆ, ਨਿਸ਼ਚਿਤ ਜਿੱਤ ਹੋਵੇ ਨਾ ਤਾਂ ਕਾਇਰ ਵੀ ਜਿਹੜਾ ਹੈ ਨਾ ਬਹਾਦਰ ਬਣ ਜਾਂਦਾ ਹੈ। ਅਨਿਸ਼ਚਿਤ ਜਿੱਤ ਹੀ ਇੱਕ ਸੂਰਮੇ ਦੀ ਪ੍ਰੀਖਿਆ ਹੁੰਦੀ ਹੈ। ਤੇ ਇਹਨਾਂ ਦੀ ਜਿੱਤ ਅਨਿਸ਼ਚਿਤ ਸੀ, ਨਿਸ਼ਚਿਤ ਨਹੀਂ ਸੀ। ਇਹ ਆਪਾਂ ਨੂੰ ਵੀ ਪਤਾ ਹੈ। ਇਹ ਵਿਚਾਰੇ ਦੋ ਗੋਲ ਨਾਲ ਪਛੜ ਦੇ ਰਹੇ ਆ, ਫਿਰ ਬਾਉਂਸ ਬੈਕ ਕਰਨਾ, ਇਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੀ ਫਾਈਟ ਨੂੰ ਬਹੁਤ ਮਹਾਨ ਬਣਾ ਦਿੰਦੀਆਂ। ਫਾਈਟ ਕਰਨ ਵਾਸਤੇ ਤਾਂ ਸਾਰੇ ਹੀ ਉਤਰਦੇ ਆ ਨਾ। ਤਾਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਕਿ ਤੁਸੀਂ ਆਸਟ੍ਰੇਲੀਆ ਤੋਂ 7-1 ਨਾਲ ਹਾਰ ਜਾਂਦੇ ਹੋ ਔਰ ਟੁੱਟ ਜਾਂਦੀ ਆ ਹਾਕੀ ਪੂਰੀ ਤਰ੍ਹਾਂ ਕਿ ਯਾਰ ਫਿਰ ਸ਼ਾਇਦ ਉਹੀ ਦੌਰ ਸ਼ੁਰੂ ਹੋ ਜਾਏਗਾ। ਪਰੰਤੂ ਉਸ ਤੋਂ ਬਾਅਦ ਫਿਰ ਅਗਲੇ ਨਤੀਜੇ ਦੇਖੋ, ਸੈਮੀਫਾਈਨਲ, ਕੁਆਟਰ, ਬ੍ਰਾਊਨਸ ਮੈਡਲ ਦਾ ਮੈਚ। ਹਾਕੀ ਮਤਲਬ ਕਿ ਅੱਜ ਤੁਸੀਂ ਇੱਕ ਰੈਂਕਿੰਗ ਜਿਹੜੀ ਹੁੰਦੀ ਹੈ, ਦਰਜਾਬੰਦੀ ਹੁੰਦੀ ਹੈ, ਉਹਦੇ 'ਤੇ ਝਾਤ ਮਾਰ ਲਓ। 2010 ਦੇ ਵਿੱਚ ਅਸੀਂ ਤਕਰੀਬਨ 10ਵੇਂ 11ਵੇਂ ਨੰਬਰ 'ਤੇ ਸੀ, ਮੈਨੂੰ ਅੱਜ ਵੀ ਯਾਦ ਆ। ਅਤੇ ਆਹ ਵੇਖ ਲਓ ਇੱਕ ਦਹਾਕਾ ਗੁਜ਼ਰਨ ਤੋਂ ਬਾਅਦ ਅੱਜ 30ਵੇਂ ਨੰਬਰ 'ਤੇ ਅਸੀਂ 3ਜੇ ਨੰਬਰ 'ਤੇ ਆ ਵਰਲਡ ਦੇ ਵਿੱਚ। ਇਹ ਕ੍ਰਿਕਟ ਤਾਂ ਹੈ ਨਹੀਂ ਕਿ 14 ਦੇਸ਼ ਖੇਡਦੇ ਆ ਅਤੇ ਤੁਸੀਂ 10ਵੇਂ ਨੰਬਰ 'ਤੇ ਹੋ ਅਤੇ ਤੁਸੀਂ ਕਹੋ ਕਿ ਕੋਈ ਗੱਲ ਨਹੀਂ ਅਸੀਂ 10ਵੇਂ ਨੰਬਰ 'ਤੇ ਹਾਂ। ਤਾਂ ਇੱਥੇ ਹਾਕੀ ਦੇ ਵਿੱਚ ਬਹੁਤ ਨੇਸ਼ਨ ਖੇਡਦੇ ਆ। ਉਹਦੇ ਵਿੱਚ ਟੌਪ ਦੀਆਂ 3 ਟੀਮਾਂ 'ਚ ਆ ਜਾਣਾ, ਇਹੀ ਇਹਨਾਂ ਮੁੰਡਿਆਂ ਦੀ ਮਹਾਨਤਾ, ਇਹੀ ਇਹਨਾਂ ਮੁੰਡਿਆਂ ਦੀ ਮਿਹਨਤ ਜਿਹੜੀ ਆ ਦਰਸਾਉਂਦੀ। ਜੀ ਜੀ ਮਿੰਟੂ ਜੀ, ਇੱਕ ਉੱਦਾਂ ਸਵਾਲ ਰਹਿੰਦਾ, ਵੱਡੇ ਇਨਾਮ ਤਾਂ ਜਿਹੜੇ ਜ਼ਰੂਰ ਘੋਸ਼ਿਤ ਕਰ ਦਿੱਤੇ ਜਾਂਦੇ ਆ। ਆਪਾਂ ਕਬੱਡੀ ਵਾਲਿਆਂ ਲਈ ਵੀ ਦੇਖਿਆ, ਕਈ ਕੁਛ ਦੇਖਿਆ, ਬਾਅਦ 'ਚੋਂ ਵਿਚਾਰੇ ਕਿੱਦਾਂ ਰੋਲਦੇ ਸੀ ਉਹ ਵੀ ਆਪਾਂ ਦੇਖਿਆ ਕਿ ਵਾਕਿਆ ਹੀ ਇੰਨੇ ਇਨਾਮ ਮਿਲ ਜਾਂਦੇ ਆ। ਕਿੰਨਾ ਕੁ ਵਿਚਾਰਿਆਂ ਨੂੰ ਮੁਸ਼ੱਕਤ ਕਰਨੀ ਪੈਂਦੀ ਹੈ ਇਨਾਮ ਜਿਹੜੇ ਉਹ ਹਾਸਲ ਕਰਨ ਦੇ ਲਈ ਸਰਕਾਰਾਂ ਤੋਂ। ਕਬੱਡੀ ਵਾਲਾ ਮਸਲਾ ਹੋਰ ਹੁੰਦਾ, ਇਹਨਾਂ ਨੂੰ ਮਿਲ ਜਾਂਦੇ ਨੇ ਜਿਹੜੇ ਓਲੰਪੀਅਨ ਹੁੰਦੇ ਤਕਰੀਬਨ ਮਿਲ ਜਾਂਦੇ ਆ। ਔਰ ਅੱਜ ਤੁਸੀਂ ਵੇਖੋ ਨਾ SCPC ਨੇ ਜਦੋਂ ਇਹ ਆਏ ਨੇ ਸਾਰੇ ਦਸਤਾਰ ਬੰਨ੍ਹ ਕੇ ਆਏ ਸੀ। ਈਵਨ ਦੈਟ ਕਿ ਵਰੁਣ ਦੇ ਵੀ ਮੈਂ ਦਸਤਾਰ ਬੰਨੀ ਦੇਖੀ ਆ, ਅਸਮਾਨੀ ਰੰਗ ਦੀਆਂ ਦਸਤਾਰਾਂ ਸਜਾਈਆਂ ਸੀ। ਵਰੁਣ ਐਕਚੁਅਲੀ ਜੇ ਤੁਸੀਂ ਦੇਖੋਗੇ ਤਾਂ ਹਿਮਾਚਲੀ ਆ ਮੁੰਡਾ, ਉਹਦਾ ਪਿਓ ਟਰੱਕ ਡਰਾਈਵਰ ਆ, ਪਰ ਉਹ ਜਲੰਧਰ ਆ ਗਿਆ ਸਨ। BA ਸਕੂਲ ਦੇ ਵਿੱਚ ਉਹਦੀ ਸਟੱਡੀ ਹੋਈ ਹੈ, ਮਿੱਠਾਪੁਰ ਆ ਕੇ ਉਹ ਖੇਡਿਆ। ਵਰੁਣ ਹੈ ਜਿਹੜਾ ਹੁਣ ਤਾਂ ਸਾਡਾ ਪੰਜਾਬੀ ਮੁੰਡਾ ਹੀ ਬਣ ਗਿਆ ਇੱਕ ਤਰ੍ਹਾਂ ਨਾਲ। ਅਤੇ ਉਹਦਾ ਡੈਡੀ ਟਰੱਕ ਡਰਾਈਵਰ ਆ। ਦੇਖੋ ਹਰਜੀਤਾ ਵੀ ਟਰੱਕ ਡਰਾਈਵਰ ਦਾ ਮੁੰਡਾ ਸੀਗਾ ਨਾ, ਜਿਹਨੇ ਜੂਨੀਅਰ ਵਰਲਡ ਕੱਪ ਜਿਤਾਇਆ ਸੀ ਇੰਡੀਆ, ਜਿੱਥੋਂ ਹਾਕੀ ਰਵਾਨਗੀ ਫੜਦੀ ਹੈ। ਤਾਂ ਇਹ ਜਦੋਂ ਆਏ ਨੇ ਤੇ SGPC ਨੇ ਬੜਾ ਮਾਣ ਸਤਿਕਾਰ ਕੀਤਾ ਹੈ। 1 ਕਰੋੜ ਦਾ ਚੈੱਕ ਉਹਨਾਂ ਨੇ ਹੱਥੀਂ ਫੜਾਤਾ ਇਹਨਾਂ ਨੂੰ, ਚਲੋ ਭਾਈ ਲੈ ਜਾਓ। ਪਰ ਮੇਰਾ ਮੰਨਣਾ ਕਿ ਜੇ ਉਹੀ 51 ਲੱਖ ਕਰ ਦਿੱਤਾ ਜਾਂਦਾ, 51 ਲੱਖ ਦਾ ਚੈੱਕ ਗੁਰਜੀਤ ਨੂੰ ਫੜਾਇਆ ਜਾਂਦਾ, ਗੁਰਜੀਤ ਕੌਰ ਨੂੰ, ਸਾਡੀ ਭੈਣ ਨੂੰ, ਅਤੇ 51 ਲੱਖ ਦਾ ਫੜਾ ਦਿੱਤਾ ਜਾਂਦਾ ਇਹਨਾਂ ਨੂੰ, ਮਨਪ੍ਰੀਤ ਹੋਰਾਂ ਨੂੰ, ਮੁੰਡਿਆਂ ਨੂੰ, ਕਿ 51 ਲੱਖ ਉਹਨਾਂ ਨੂੰ ਹੋ ਜਾਂਦਾ ਮੁੰਡਿਆਂ ਦੀ ਟੀਮ ਨੂੰ, 52 ਕੁੜੀਆਂ ਦੀ ਟੀਮ ਨੂੰ ਵੀ ਜ਼ਰੂਰ ਹੋਣਾ ਚਾਹੀਦਾ ਸੀ। ਮੇਰਾ ਇਹ ਮੰਨਣਾ ਕਿ ਮੁੰਡਿਆਂ ਦੀ ਟੀਮ 'ਤੇ ਤਾਂ ਪੈਸਿਆਂ ਦੀ ਬਰਸਾਤ ਹੋਏਗੀ। ਇਹਨਾਂ ਨੂੰ ਸਪਾਂਸਰ ਵੀ ਅੱਛੇ ਮਿਲਣਗੇ, ਇਹਨਾਂ ਨੂੰ ਐਡਾਂ ਵੀ ਮਿਲ ਜਾਣੀਆਂ ਨੇ, ਇਹਨਾਂ ਨੂੰ ਅਗਾਂਹ ਅੱਛਾ ਮੇਰੇ ਖਿਆਲ ਦੇ ਨਾਲ ਮੌਕਾ ਮਿਲੇਗਾ ਫਿਰ ਓਲੰਪਿਕ ਦੇ ਵਿੱਚ ਇੱਕ ਐਸੀ ਹੋਈ ਫਾਈਟ ਦੇਣ ਦਾ। ਸੋ ਇਹਦੇ 'ਚ ਕੁਛ ਨਹੀਂ ਹੁੰਦਾ। ਹਾਂ ਠੀਕ ਹੈ, ਥੋੜ੍ਹੀ ਲੇਟ ਲਤੀਫੀ ਕਈ ਵਾਰ ਹੋ ਜਾਂਦੀ ਹੈ ਸਿਸਟਮ ਦੇ ਵਿੱਚ, ਪਰੰਤੂ ਓਲੰਪੀਅਨਸ ਜਾਂ ਜਿਹੜੇ ਮੈਡਲ ਜੇਤੂ ਹੁੰਦੇ ਆ ਉਹਨਾਂ ਨੂੰ ਤਕਰੀਬਨ ਇਨਾਮਾਤ ਮਿਲ ਜਾਂਦੇ ਆ। ਹਾਂ ਕਿਸੇ ਖਾਸ ਮੌਕੇ 'ਤੇ ਖਾਸ ਕੇਸ ਦੇ ਵਿੱਚ ਇੰਡੀਆ 'ਚ ਜੇ ਹੋਇਆ ਵੀ ਹੋਵੇ ਜਾਂ ਹੋ ਜਾਵੇ ਉਹਦੇ ਬਾਰੇ ਆਪਾਂ ਕੁਛ ਕਹਿ ਨਹੀਂ ਸਕਦੇ। ਜੀ ਜੀ ਅਗਲੀ ਮਿੰਟ 'ਚ ਗੱਲ ਕਰੀਏ, ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਪ੍ਰੈਸ ਵਾਰਤਾ ਘੱਟ ਕੰਮ ਨੂੰ ਲੈ ਕੇ ਜਤਾਇਆ ਖੇਦ। ਨਾਇਡੂ ਦੀਆਂ ਅੱਖਾਂ 'ਚੋਂ ਪਾਣੀ ਡਿੱਗਿਆ। ਇਹ ਹੁਣ ਕੋਈ ਵੱਖਰਾ ਡਰਾਮਾ ਹੈ ਜੀ, ਕੀ ਚੱਲ ਰਿਹਾ ਹੈ ਇਹਨਾਂ ਦਾ? ਇਹ ਪਾਣੀ ਅੱਖੀਆਂ ਦਾ ਬਿਨਾਂ ਗੱਲ ਤੋਂ ਡੁੱਲਦਾ ਨਹੀਂ। ਇਹ ਪਾਣੀ ਬਿਨਾਂ ਗੱਲ ਤੋਂ ਡੁੱਲਦਾ ਨਹੀਂ। ਸੋ ਕੋਈ ਨਾ ਕੋਈ ਤਾਂ ਹੋਏਗਾ, ਐਵੇਂ ਨਾ ਕਹੋ ਤੁਸੀਂ, ਪਾਣੀ ਅੱਖੀਆਂ ਦਾ ਬਿਨਾਂ ਗੱਲ ਤੋਂ ਡੁੱਲਦਾ ਨਹੀਂ।
ਮੇਰੀ ਕੁਝ ਤਾਂ ਲੱਗਦੀ ਸੀ ਕਿ ਤਾਂ ਚੇਤਾ ਭੁੱਲਦਾ ਨਹੀਂ, ਇਹ ਕੁਛ ਤੇ ਇੱਕ ਦੂਜੇ ਦੇ ਲੱਗਦੇ ਹੀ ਆ, ਜਿਨ੍ਹਾਂ ਕਰਕੇ ਪਾਣੀ ਅੱਖਾਂ 'ਚੋਂ ਡੁੱਲ ਰਿਹਾ ਹੈ। ਕਿਉਂਕਿ ਦੇਖੋ ਨਾਇਡੂ ਸਾਹਿਬ ਰੋਏ ਨੇ, ਕਹਿੰਦੇ ਕਿ ਬਹੁਤ ਭੂਮਿਕਾ ਜਿਹੜੀ ਹੈ ਨਾ ਲੱਚਰ, ਜਿਵੇਂ ਆਪਾਂ ਕਹਿੰਦੇ ਲੱਚਰ ਗਾਇਕੀ, ਹੂੰ ਇਹ ਇਹਨਾਂ ਦੀ ਭੂਮਿਕਾ ਆਪੋਜੀਸ਼ਨ ਦੀ ਤੇ ਯਾਰ ਬੜੀ ਮਾੜੀ ਹੈ, ਮੈਨੂੰ ਖੇਦ ਆ। ਤੇ ਦੂਸਰੇ ਪਾਸੇ ਜਿਹੜੇ ਸਾਡੇ ਹੈਗੇ ਆ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਜੀ, ਤੇ ਉਹਨਾਂ ਨੇ ਤੇ ਕਾਫੀ ਖੇਦ ਜਤਾਇਆ। ਉਹ ਕਹਿੰਦੇ ਕਿ ਮਹਿਜ਼ 22% ਕੰਮ ਹੋਇਆ। ਤੇ ਰਾਜ ਸਭਾ ਦੇ ਜੇ ਕਸਟੋਡੀਅਨ ਦੇਖੋਗੇ ਤਾਂ ਉਹ ਨਾਇਡੂ ਸਾਹਿਬ ਆ ਗਏ, ਤੇ ਦੂਸਰੇ ਪਾਸੇ ਲੋਕ ਸਭਾ ਦੇ ਆ ਗਏ ਬਿਰਲਾ ਜੀ। ਹੁਣ ਇਹਨਾਂ ਦੋਨਾਂ ਨੇ ਜਿਹੜਾ ਦੁੱਖ ਰੋਇਆ ਹੈ, ਉਹ ਦੁੱਖ ਵੈਸੇ ਪ੍ਰਧਾਨ ਸੇਵਕ ਪਹਿਲਾਂ ਰੋ ਚੁੱਕਾ ਵਾ। ਨਰਿੰਦਰ ਮੋਦੀ ਨੇ ਵੈਸੇ ਜਿਵੇਂ ਕਹਿੰਦੇ ਆ ਨਾ ਕਿ ਇਹ ਭੁਲੱਕੜ ਹੋਣਾ ਰਿਸ਼ੀ ਦਰਵਾਸ਼ਾ ਲਈ, ਜਾਂ ਕਹਿ ਲਓ ਰਿਸ਼ੀ ਦਰਵਾਸ਼ਾ ਦਾ ਰਾਜਾ ਦੁਸ਼ਯੰਤ ਲਈ ਖਰਾਬ ਸੀ, ਤਾਂ ਉਹ ਪ੍ਰਧਾਨ ਨਰਿੰਦਰ ਮੋਦੀ ਲਈ ਪ੍ਰਧਾਨ ਸੇਵਕ ਲਈ ਇਹ ਵਰਦਾਨ ਆ। ਵਰਦਾਨ ਇਉਂ ਆ ਕਿ ਬਹੁਤ ਜਲਦੀ ਭੁੱਲ ਜਾਂਦੇ ਨੇ। ਇਹਨਾਂ ਨੇ ਉਸ ਦਿਨ ਕਿਹਾ ਸੀ ਮੇਰੇ ਖਿਆਲ ਦੇ ਨਾਲ, ਪਿਛਲੇ ਮੰਗਲਵਾਰ ਕਿਹਾ ਸੀਗਾ ਕਿ ਦੇਖੋ ਜੀ ਸੰਸਦ ਦੇ ਵਿੱਚ ਵਿਰੋਧੀ ਧਿਰ ਸੰਵਿਧਾਨ ਲੋਕਤੰਤਰ ਤੇ ਲੋਕਾਂ ਦਾ ਅਪਮਾਨ ਕਰ ਰਹੀ ਹੈ, ਆਹੀ ਸ਼ਾਇਦ ਸ਼ਬਦ ਇਸਤੇਮਾਲ ਕੀਤੇ ਸਨ ਇਹਨਾਂ ਨੇ। ਹੁਣ ਗੱਲ ਤੇ ਇਹੋ ਆ ਕਿ ਤੁਸੀਂ ਭੁੱਲ ਗਏ ਹੋ, ਤੁਸੀਂ ਭੁੱਲ ਗਏ ਹੋ ਉਹਨਾਂ ਚੀਜ਼ਾਂ ਨੂੰ ਕਿ ਜੋ ਤੁਸੀਂ ਕੀਤੀਆਂ 2004 ਤੋਂ ਲੈ ਕੇ ਜਿਹੜਾ 10 ਸਾਲਾਂ ਦਾ ਸੀਗਾ ਨਾ ਵਕਫਾ 2014 ਤੀਕ, ਸੰਸਦ ਨੇ ਜੋ ਵੇਖਿਆ ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ। ਉਸ ਤੋਂ ਪਹਿਲਾਂ ਰੌਲੇ ਰੱਪੇ ਸ਼ੋਰ ਸ਼ਰਾਬੇ ਬਹੁਤ ਹੋਏ ਆ, ਪਰ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜੋ ਕੀਤਾ ਉਹ ਸਭ ਨੂੰ ਪਤਾ ਵਾ। ਪਰ ਇੱਕ ਜਿਹੜੀ ਹੈਗੀ ਸੀਗੀ ਨਾ ਇੱਕ ਗੈਰ ਜਿਹੜੀ ਮੁਨਾਫਾ ਸੰਸਥਾ ਹੁੰਦੀ ਹੈ ਜਿਹਨੂੰ NGO ਕਹਿ ਦਿੰਦੇ ਆਪਾਂ, ਤੇ ਉਹਨੇ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀਆਂ ਹੁੰਦੀਆਂ, ਉਹਨੇ ਇੱਕ ਨਾ ਸਰਵੇ ਕੀਤਾ ਸੀਗਾ ਇਸ ਦਰਮਿਆਨ, ਜੀ ਮੈਂ ਤੁਹਾਨੂੰ ਗੱਲ ਦੱਸ ਰਿਹਾ। ਉਹਨਾਂ ਨੇ ਵੀ ਐਸੇ ਹੀ ਗੱਲ ਤੇ ਮੋਹਰ ਲਾਈ ਸੀ ਕਿ ਵਾਕਿਆ ਭਾਈ ਇਹਨਾਂ ਨੇ ਤਾਂ ਨਾ ਆਤਕ ਰਾਜ ਛੱਡੀ ਸੀਗੀ ਉਹਨਾਂ ਸਾਲਾਂ ਦੇ ਵਿੱਚ। ਸੋ ਖੈਰ ਅਸੀਂ ਨਹੀਂ ਕਹਿੰਦੇ ਕਿ ਭਾਈ ਜਿਹੜੇ ਹੁਣ ਆਪੋਜੀਸ਼ਨ ਵਾਲੇ ਆ ਉਹ ਵੀ ਉਸੇ ਲਈ ਤੇ ਤੁਰ ਪੈਣਾ, ਆਪਾਂ ਨਹੀਂ ਕਹਿੰਦੇ। ਮੈਂ ਤਾਂ ਕਹਿੰਦਾ ਕਿ ਕੰਮਕਾਰ ਹੋਣਾ ਚਾਹੀਦਾ, ਕੰਮਕਾਰ ਹੋਵੇ ਇਹ ਜ਼ਰੂਰ ਆ। ਪਰ ਗੱਲ ਇਹ ਆ ਕਿ ਜਿਹੜੀ ਉਹ 15ਵੀਂ ਲੋਕ ਸਭਾ ਦੀ ਗੱਲ ਕਰਦੇ ਆ ਕਿ 50 ਸਾਲ ਦਾ ਸਭ ਤੋਂ ਖਰਾਬ ਰਿਕਾਰਡ ਸੀ ਉਹਦਾ, ਹਿਸਾਬ ਲਾ ਲਓ ਤੁਸੀਂ ਕਿ ਆਪੋਜੀਸ਼ਨ ਨੇ ਕੰਮ ਜਿਹੜਾ ਰੋਕਿਆ, ਕਿ ਇਹ ਇੱਕ ਟਰੈਂਡ ਬਣ ਗਿਆ। ਔਰ ਦੇਖੋ ਇਹਨਾਂ ਦੇ ਦੋ ਨੇਤਾ ਚੇਤੇ ਆਉਂਦੇ ਨੇ ਜਦੋਂ ਇਹੋ ਜਿਹਾ ਮੌਕਾ ਹੁੰਦਾ, ਇੱਕ ਹੁੰਦੇ ਸੁਸ਼ਮਾ ਸਵਰਾਜ ਜੀ, ਇੱਕ ਹੁੰਦੇ ਅਰੁਣ ਜੇਤਲੀ। ਹੁਣ ਤਾਂ ਦੋਨੇ ਹੀ ਸੰਸਾਰ ਦੇ ਵਿੱਚ ਨਹੀਂ ਹੈ। ਤਾਂ ਦੋਨੇ ਕੀ ਕਿਹਾ ਕਰਦੇ ਸੀਗੇ ਜਦੋਂ ਇਸ ਤਰ੍ਹਾਂ ਦੀ ਕਿਸੇ ਸਥਿਤੀ ਹੁੰਦੀ ਨਾ, ਤੇ ਉਹਨਾਂ ਨੂੰ ਪੁੱਛਿਆ ਜਾਂਦਾ ਤੇ ਉਹ ਕਹਿੰਦੇ ਹੁੰਦੇ ਸਨ ਕਿ ਸਦਨ ਦੀ ਕਾਰਵਾਈ ਚਲਾਉਣੀ ਜਿਹੜੀ ਹੈ ਨਾ, ਉਹਦੇ ਵਿੱਚ ਮੁੱਢਲੀ ਜ਼ਿੰਮੇਵਾਰੀ ਸੱਤਾ ਧਿਰ ਦੀ ਹੈ। ਤੇ ਫਿਰ ਕਿਉਂ ਨਾ ਆਪਾਂ ਫਾਰਮੂਲਾ ਇੱਥੇ ਲਾਗੂ ਕਰ ਲਈਏ ਕਿ ਜ਼ਿੰਮੇਵਾਰੀ ਸਰਕਾਰ ਦੀ ਆ। ਆਪੋਜੀਸ਼ਨ ਤੇ ਫਸ ਗਈ ਕਸੂਤੀ, ਕਿਸਾਨਾਂ ਨੇ ਪਹਿਲਾਂ ਹੀ ਫਸਾ ਲਈ ਸੀਗੀ ਕਿ ਭਾਈ ਤੁਹਾਨੂੰ ਬੋਲਣਾ ਪੈਣਾ ਸਾਡੇ ਵਾਸਤੇ, ਜੇ ਨਹੀਂ ਬੋਲੋਗੇ ਤੇ ਫਿਰ ਤੁਸੀਂ ਆਪਣਾ ਹਿਸਾਬ ਕਿਤਾਬ ਲਾ ਕੇ ਰੱਖਿਓ। ਉਹਨਾਂ ਨੇ ਤਾਂ ਕਿਸਾਨਾਂ ਦਾ ਮੁੱਦਾ ਪਕੜ ਕੇ ਚੱਲਣਾ ਹੀ ਸੀਗਾ। ਪਰ ਤੁਸੀਂ ਨਾ ਕੋਵਿਡ ਦੀ ਸੈਕਿੰਡ ਵੇਵ ਤੇ, ਨਾ ਪੈਗਾਸਸ ਤੇ, ਨਾ ਕਿਸੇ ਹੋਰ ਡਾਟੇ ਤੇ ਕੋਈ ਚਰਚਾ ਤੁਸੀਂ ਕੀਤੀ ਹੋਈ ਨਹੀਂ। ਔਰ ਕੀ ਪਖੰਡ ਜਿਹਾ ਕਰ ਦਿੱਤਾ ਅਖੀਰ ਤੇ ਕਿ ਕਿਸਾਨਾਂ ਦੀ ਸਮੱਸਿਆ ਤੇ ਆ ਜਾਓ ਆਪਾਂ ਚਰਚਾ ਕਰਦੇ ਹਾਂ। ਤੇ ਕਿਸਾਨਾਂ ਦੀ ਸਮੱਸਿਆ ਆਪਾਂ ਨੂੰ ਪਤਾ ਹੀ ਹੈ ਸਭ ਤੋਂ ਵੱਡੀ ਕਿਹੜੀ ਹੈ ਇਸ ਟਾਈਮ। ਸੋ ਇਸ ਕਰਕੇ ਮਹਿਜ਼ ਆਪੋਜੀਸ਼ਨ ਅਸੀਂ ਕਹਿੰਦੇ ਹਾਂ ਕਿ ਆਪੋਜੀਸ਼ਨ ਦਾ ਰੋਲ ਵੀ ਕੋਈ ਠੀਕ ਨਹੀਂ ਹੈ। ਰੌਲਾ ਰੱਪਾ ਪਾ ਕੇ ਚਲੋ ਉਹਨਾਂ ਨੇ ਬਿੱਲ ਪਾਸ ਕਰਾ ਲਏ, ਤੁਸੀਂ ਆਪਣਾ ਕੰਮ ਨਿਬੇੜ ਲਿਆ, ਪਰੰਤੂ ਤੁਹਾਡਾ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਦੇ 'ਚ ਬਹੁਤ ਹੱਦ ਤੱਕ ਜਿਮਾ ਬਣਦਾ ਸੀਗਾ ਕਿ ਤੁਸੀਂ ਚਰਚਾ ਕਰਦੇ, ਪੈਗਾਸਸ ਦੀ ਚਰਚਾ ਹੁੰਦੀ, ਇਸ ਤੋਂ ਇਲਾਵਾ ਜਿਹੜੀ ਕੋਵਿਡ ਦੀ ਸੈਕਿੰਡ ਵੇਵ ਆਈ ਜੋ ਪ੍ਰਬੰਧ ਸੀ ਉਹਨਾਂ ਦੀ ਚਰਚਾ ਹੁੰਦੀ, ਔਰ ਗਾਂ ਕਿਸ ਤਰ੍ਹਾਂ ਦੇ ਪ੍ਰਬੰਧ ਉਹਦੀ ਚਰਚਾ ਹੁੰਦੀ। ਇਸ ਤੋਂ ਇਲਾਵਾ ਅੱਛਾ ਹੁੰਦਾ ਕਿਸਾਨੀ ਮੁੱਦੇ ਤੇ ਇੱਕ ਵਾਰੀ ਖੁੱਲ੍ਹ ਕੇ ਚਰਚਾ ਕੀਤੀ ਜਾਂਦੀ ਤੇ ਕਿਸਾਨ ਵੀ ਖੁਸ਼ ਹੁੰਦੇ। ਸੋ ਇਹ ਚੀਜ਼ ਸੀਗੀ, ਨਹੀਂ ਹੋਈ। ਪਰ ਇਹਦੇ ਵਾਸਤੇ ਕੋਈ ਇੱਕ ਧਿਰ ਜ਼ਿੰਮੇਵਾਰ ਨਹੀਂ ਹੁੰਦੀ, ਨਾ ਸਰਕਾਰ ਆ ਨਾ ਆਪੋਜੀਸ਼ਨ ਆ। ਇਹ ਤੇ ਇੱਕ ਤਰ੍ਹਾਂ ਨਾਲ ਤਾਲਮੇਲ ਆ, ਜੇ ਸੈੱਟ ਬਹਿ ਗਿਆ ਫਿੱਟ ਬਹਿ ਗਿਆ। ਪਰ ਇੰਡੀਆ ਦੇ ਵਿੱਚ ਬਹੁਤ ਘੱਟ ਹੁੰਦਾ ਕਿਉਂਕਿ ਇੱਥੇ ਤੁਹਾਨੂੰ ਪਤਾ ਹੀ ਆ ਕਿ ਸਾਰਥਕ ਬਹਿਸ, ਲੋਕ ਹਿੱਤ, ਲੋਕਾਂ ਦੇ ਮੁੱਦੇ, ਇਹ ਚੀਜ਼ਾਂ ਹੁੰਦੀਆਂ ਨੇ ਸੈਕੰਡਰੀ। ਪ੍ਰਾਇਮਰੀ ਚੀਜ਼ ਕੀ ਆ ਕਿ ਤੁਹਾਡੀ ਪਾਰਟੀ ਦੀ ਉੱਥੇ ਸੋਚ ਕਿਸ ਤਰ੍ਹਾਂ ਦੀ ਹੈ, ਤੁਹਾਡੀ ਪਾਰਟੀ ਨੇ ਉੱਥੇ ਕੀ ਕਰਨਾ। ਬਸ ਤੁਸੀਂ ਪਾਰਟੀ ਤੋਂ ਬਾਹਰ ਹੀ ਨਹੀਂ ਜਾ ਸਕਦੇ, ਇਹ ਤਰਾਸਦੀ ਹੈ। ਜੀ ਜੀ ਬਿਲਕੁਲ।
ਅਗਲੀ ਗੱਲ ਕਰੀਏ ਕੈਪਟਨ ਅਤੇ ਉਹਦੇ ਪੁੱਤਰ ਨੂੰ ਹਾਈ ਕੋਰਟ ਵੱਲੋਂ ਝਟਕਾ। ਹਾਂਜੀ ਹਾਂਜੀ, ਦੇਖੋ ਇਹਨਾਂ ਨੂੰ ਝਟਕਾ ਹੀ ਲੱਗ ਰਿਹਾ। ਕਹਿੰਦੇ ਅਖਬਾਰ ਕੁਛ ਕਿ ਸੋਨੀਆ ਗਾਂਧੀ ਕੋਲ ਜਦੋਂ ਗਏ ਨੇ ਅੱਜ, ਕੁਛ ਮੇਰੇ ਖਿਆਲ ਦੇ ਨਾਲ ਹੋਰ ਵੀ ਮੁਲਾਕਾਤਾਂ ਕਰਕੇ ਆਏ ਨੇ ਚੀਫ ਮਿਨਿਸਟਰ, ਕੁਛ ਕੈਬਨਿਟ ਦੇ ਵਜ਼ੀਰਾਂ ਨੂੰ ਵੀ ਮਿਲੇ ਨੇ ਕੇਂਦਰ ਦੇ। ਤੇ ਕਹਿੰਦੇ ਆ ਕਿ ਜਦੋਂ ਸੋਨੀਆ ਗਾਂਧੀ ਨੂੰ ਮਿਲੇ ਆ ਤੇ ਸੋਨੀਆ ਗਾਂਧੀ ਨੇ ਚਲੋ ਇਹਨਾਂ ਨੇ ਸ਼ਿਕਵੇ ਸ਼ਿਕਾਇਤ ਜਿਹੜੇ ਆ ਉਹ ਜ਼ਾਹਰ ਕੀਤੇ ਨਵਜੋਤ ਸਿੰਘ ਸਿੱਧੂ ਦੇ ਵਿਰੁੱਧ, ਤੇ ਦੱਸਦੇ ਆ ਕਿ ਮੱਠੀ ਮੱਠੀ ਜੀ ਝਿੜਕ ਇਹਨਾਂ ਨੂੰ ਵੀ ਪਈ ਆ ਕਿ ਤੁਸੀਂ ਵੀ ਭਾਈ ਆਪਦਾ ਕੰਮ ਕਰ ਠੀਕ ਕਰੋ। ਤੇ ਹਰੀਸ਼ ਰਾਵਤ ਨੇ ਵੀ ਕਹਿ ਦਿੱਤਾ ਕਿ ਭਾਈ ਸਾਰੇ ਹੀ ਆਪੋ ਆਪਣੇ ਦਾਇਰੇ 'ਚ ਰਹਿਣ, ਕੱਲਾ ਸਿੱਧੂ ਸਾਰੇ ਹੀ ਕਿਹਾ ਉਹਨਾਂ ਨੇ ਕਿ ਸਾਰੇ ਹੀ ਆਪੋ ਆਪਣੇ ਦਾਇਰੇ 'ਚ ਰਹਿਣ। ਖੈਰ ਉਸ ਤੋਂ ਬਾਅਦ ਹੁਣ ਜਿਹੜਾ ਇਹ ਝਟਕਾ, ਵੇਖੋ ਗੱਲ ਇਹ ਆ ਕਿ ਇਹ ਝਟਕਾ ਖਾਧਾ ਇਹਨਾਂ ਨੇ ਕੱਲ ਮੀਡੀਆ 'ਚ ਆਇਆ ਵਾ ਅੱਜ, ਪਰ ਪਤਾ ਲੱਗ ਗਿਆ ਸੀਗਾ ਕਿ ਕੱਲ ਹੀ ਝਟਕਾ ਖਾਧਾ। ਤੇ ਇਹਨਾਂ ਦੀਆਂ ਮੁਲਾਕਾਤਾਂ ਵੀ ਜਿਹੜੀਆਂ ਮੈਂ ਤੁਹਾਨੂੰ ਜਿਵੇਂ ਕਿਹਾ ਸੀਗਾ ਨਾ ਕਿ ਇਹਨਾਂ ਦੀ ਮੁਲਾਕਾਤ ਦਾ ਹਮੇਸ਼ਾ ਇੱਕ ਮਾਇਨਾ ਹੁੰਦਾ ਹੈ। ਬਾਹਰ ਆ ਕੇ ਓਫੀਸ਼ੀਅਲੀ ਕੀ ਕਹਿੰਦੇ ਉਹਦੇ ਤੇ ਨਾ ਜਾਓ, ਜਿਹੜੀਆਂ ਚੀਜ਼ਾਂ ਅੰਦਰ ਕਿਤੇ ਨਾ ਕਿਤੇ ਵਿਚਾਰੀਆਂ ਜਾਂਦੀਆਂ, ਉਹਨਾਂ 'ਤੇ ਕਿਤੇ ਨਾ ਕਿਤੇ ਚਰਚਾ ਕੀਤੀ ਜਾਂਦੀ ਆ, ਉਹ ਸਾਡੇ ਤਾਈਂ ਨਹੀਂ ਪਹੁੰਚਦੀਆਂ। ਉਹ ਸਿਰਫ ਅਸੀਂ ਕਿਆਫੇ ਲਾ ਸਕਦੇ ਹਾਂ, ਅੰਦਾਜ਼ੇ ਲਾ ਸਕਦੇ ਹਾਂ, ਜਾਂ ਕਈ ਵਾਰ ਇਹ ਹੁੰਦਾ ਕਿ ਪਰਿਸਥਿਤੀਆਂ ਸਾਬਤ ਕਰ ਦਿੰਦੀਆਂ ਉਸ ਚੀਜ਼ ਨੂੰ। ਤਾਂ ਲਿਹਾਜ਼ਾ ਗੱਲ ਇਹ ਆ ਕਿ ਇਨਕਮ ਟੈਕਸ ਦਾ ਮਸਲਾ ਸਭ ਨੂੰ ਪਤਾ, ਲੋਅਰ ਕੋਰਟ ਨੇ ਸਮਨਿੰਗ ਕੀਤੀ ਸੀ, ਇਹਨਾਂ ਨੇ ਸਮਨਿੰਗ ਨੂੰ ਚੈਲੰਜ ਕਰ ਦਿੱਤਾ ਅਪਰ ਕੋਰਟ ਦੇ ਵਿੱਚ, ਅਪਰ ਕੋਰਟ ਨੇ ਸਮਨਿੰਗ ਸਟੇ ਕਰ ਦਿੱਤੀ। ਪਰ ਕਮਾਲ ਦੀ ਗੱਲ ਆ ਕਿ IT ਇਨਕਮ ਟੈਕਸ ਚੱਲ ਗਿਆ ਹਾਈ ਕੋਰਟ ਦੇ ਵਿੱਚ, ਉਹਨਾਂ ਨੇ ਜੋ ਫੈਸਲਾ ਸੀ ਉਹਨੂੰ ਚੈਲੰਜ ਕੀਤਾ। ਚੈਲੰਜ ਇਸ ਬਿਨਾਂ 'ਤੇ ਕੀਤਾ ਕਿ ਵੇਖੋ ਅਸੀਂ ਇੱਥੇ ਆ ਗਏ ਹਾਂ, ਸੁਣਵਾਈ ਸਟਾਰਟ ਹੋ ਗਈ ਆ, ਪਰ ਹੇਠਲੀ ਅਦਾਲਤ ਦੇ ਵਿੱਚ ਉਹ ਸੁਣਵਾਈ ਜਿਉਂ ਦੀ ਤਿਉਂ ਆ, ਤੇ ਸਰਕਾਰ ਕਿਉਂਕਿ ਇਹਨਾਂ ਦੀ ਆ, ਜਾਂਦੇ ਜਾਂਦੇ ਇਹ ਕੈਪਟਨ ਦਾ ਕੇਸ ਫਾਰਗ ਕਰਵਾ ਸਕਦੇ ਆ। ਮਤਲਬ ਕਿ ਕੇਂਦਰ ਦੀ ਏਜੰਸੀ ਨੇ ਜਾ ਕੇ ਕਿਹਾ ਕਿ ਹੁਣ ਅਸੀਂ ਤੁਹਾਡੇ ਤੱਕ ਪਹੁੰਚ ਕੀਤੀ ਆ ਕਿ ਸਮਨਿੰਗ ਜਿਹੜੀ ਬਹਾਲ ਰਹਿਣੀ ਚਾਹੀਦੀ ਆ, ਪਰ ਹੋ ਕੀ ਰਿਹਾ ਕਿ ਹੇਠਲੀ ਅਦਾਲਤ ਦੇ ਵਿੱਚ ਜਿਉਂ ਦੀ ਤਿਉਂ ਪ੍ਰੋਸੀਡਿੰਗ ਹੋ ਰਹੀ ਆ, ਉਹ ਟਰਾਇਲ ਜਿਹੜਾ ਆ ਉਹ ਰੋਕਣਾ ਚਾਹੀਦਾ, ਕਿਉਂਕਿ ਇਹ ਆਪਦੇ ਹੱਕ 'ਚ ਭੁਗਤਾ ਕੇ ਲੈ ਜਾਣਗੇ। ਮੈਂ ਨਹੀਂ ਕਹਿ ਰਿਹਾ, ਇਨਕਮ ਟੈਕਸ ਕਹਿ ਰਿਹਾ, ਦੇਖ ਜਾ ਕੇ ਕੋਰਟ 'ਚ ਕਿ ਇਹ ਇੰਡੀਆ 'ਚ ਵਾਪਰਦਾ। ਜੇ ਇਹ ਵਾਪਰਦਾ ਤਾਂ ਫਿਰ ਤੇ ਸਹੀ ਗੱਲ ਹੀ ਕਹਿੰਦੇ ਆ ਨਾ ਸੁਪਰੀਮ ਕੋਰਟ ਦੇ ਵਿੱਚ ਬੈਠੇ ਵੱਡੇ ਵੱਡੇ ਜਸਟਿਸ ਕਿ ਇੱਥੇ ਦੋ ਤਰੀਕਿਆਂ ਨਾਲ ਕਾਨੂੰਨ ਕਈ ਵਾਰ ਕੰਮ ਕਰਦਾ ਦਿਖਾਈ ਦਿੰਦਾ ਹੈ। ਅੱਜ ਸਾਹਿਬ ਦੇ ਮਾਮਲੇ 'ਚ ਜਿਹਦੀ ਹੱਤਿਆ ਹੋਈ ਕਥਿਤ ਤੌਰ 'ਤੇ, ਉਹਦੇ ਮਾਮਲੇ 'ਚ ਵੀ ਕਾਫੀ ਖਫਾ ਹੈ ਕਿ ਸਾਨੂੰ CBI ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਏਜੰਸੀਆਂ ਇਮਦਾਦ ਹੀ ਨਹੀਂ ਦਿੰਦੀਆਂ। ਖੁਦ ਸੁਪਰੀਮ ਕੋਰਟ ਕਹਿ ਰਿਹਾ ਹੈ, ਸੁਪਰੀਮ ਕੋਰਟ ਕਹਿ ਰਿਹਾ ਕਿ ਥਾਣਿਆਂ ਦੇ ਵਿੱਚ ਤੁਸੀਂ ਮਾਤੜ ਛੱਡੋ, ਜਿਹੜੇ ਕਹਿੰਦੇ ਘਾਉਂਦੇ ਰਸੂਖਦਾਰ ਹੈ ਉਹਨਾਂ ਦੇ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਜੀ। ਬਹੁਤ ਤਗੜੀਆਂ ਗੱਲਾਂ ਆ ਰਹੀਆਂ ਨੇ ਅੱਜ ਕੱਲ੍ਹ ਸੁਪਰੀਮ ਕੋਰਟ 'ਚੋਂ। ਪਰ ਇਹ ਇੱਕ ਪੱਖ ਆ ਕਿ ਦੇਖ ਲਓ ਕਿ ਖੁਦ ਏਜੰਸੀਆਂ ਮੰਨਦੀਆਂ ਨੇ ਕਿ ਜਿਹੜੇ ਪਾਵਰਫੁਲ ਬੰਦੇ ਆ ਉਹ ਕਿਤੇ ਨਾ ਕਿਤੇ ਆਪਣੇ ਕੇਸ ਜਿਹੜੇ ਆ ਉਹ ਆਪਣੇ ਹੱਕ ਦੇ ਵਿੱਚ ਭੁਗਤਾਉਣ 'ਚ ਸਮਰੱਥਾ ਰੱਖਦੇ ਆ। ਤਾਂ ਖੈਰ ਹਾਈ ਕੋਰਟ ਨੇ ਕੀ ਕੀਤਾ ਵਾ ਕਿ ਟਰਾਇਲ ਕੋਰਟ ਹੁੰਦਾ ਜਿਹੜਾ ਹੇਠਲੇ ਥਾਂ 'ਤੇ ਜਿੱਥੇ ਮੁਕੱਦਮੇ ਦੀ ਸੁਣਵਾਈ ਹੁੰਦੀ ਆ, ਉਹਨੂੰ ਉਹਨਾਂ ਨੇ ਆਰਡਰ ਕਰ ਦਿੱਤਾ ਕਿ ਲਓ ਭਾਈ ਤੁਸੀਂ ਹੁਣ ਉਦੋਂ ਤੱਕ ਕਾਰਵਾਈ ਨਹੀਂ ਜਾਰੀ ਕਰੋਗੇ ਜਦ ਤੱਕ ਅਸੀਂ ਇਹਦਾ ਨਿਬੇੜਾ ਨਹੀਂ ਕਰਦੇ। ਤਾਂ ਨਵੰਬਰ ਦੇ ਵਿੱਚ ਸੁਣਵਾਈ ਹੋਏਗੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੋ ਇੱਕ ਇਮਕਾਨ ਬਣਦਾ ਹਮੇਸ਼ਾ, ਤੁਹਾਨੂੰ ਯਾਦ ਹੋਣਾ ਕੈਪਟਨ ਅਮਰਿੰਦਰ ਸਿੰਘ ਨੂੰ ਬਾਦਲ ਸਰਕਾਰ ਦੇ ਵਿੱਚ ਐਨ ਅਖੀਰਲੇ ਦਿਨਾਂ 'ਚ ਇੱਕ ਕਲੀਨ ਚਿੱਟ ਮਿਲੀ ਸੀ, ਕਲੋਜ਼ਰ ਰਿਪੋਰਟ ਫਾਈਲ ਕੀਤੀ ਸੀ ਇਹਨਾਂ ਨੇ, ਯਾਦ ਹੋਣਾ ਤੁਹਾਨੂੰ। ਤਾਂ ਉੱਦਾਂ ਹੀ ਹੁੰਦਾ ਕਿ ਜਾਂਦੇ ਜਾਂਦੇ ਕੁਛ ਮਾਮਲੇ ਜਿਹੜੇ ਪੈਂਡਿੰਗ ਪਏ ਹੁੰਦੇ ਉਹ ਨਿਬੇੜ ਦਿੱਤੇ ਜਾਂਦੇ ਆ। ਤਾਂ ਮੇਰੇ ਖਿਆਲ ਦੇ ਨਾਲ ਹੁਣ ਥੋੜ੍ਹਾ ਜਿਹਾ ਇਹ ਟਾਸਕ ਜਿਹੜਾ ਟਫ ਹੋ ਜਾਏਗਾ। ਜੀ ਜੀ। ਤੇ ਉਧਰ ਸਿੱਧੂ ਨੇ ਕਹਿੰਦੇ ਹੁਣ 4 ਨਵੇਂ ਸਲਾਹਕਾਰ ਲਾਤੇ ਆ, ਲੱਗਦਾ ਹੁਣ ਪੰਜਾਬ ਦੀ ਨੁਹਾਰ ਬਦਲੂ। ਹਾਂਜੀ ਹਾਂਜੀ, ਨਹੀਂ 4 ਹੀ ਨਾਲ ਉਹਨਾਂ ਨੇ ਲਾਏ ਕਾਰਜਕਾਰੀ ਪ੍ਰਧਾਨ, ਮੇਰੇ ਖਿਆਲ ਦੇ ਨਾਲ 4 ਇਹਨੇ ਗਾਂ ਸਲਾਹਕਾਰ ਲਾ ਲਏ। 4 ਸਲਾਹਕਾਰਾਂ ਨੇ ਜੇ ਸੈਕਟਰੀ ਰੱਖ ਲਏ ਤੇ ਗਾਂ ਸੈਕਟਰੀਆਂ ਨੇ ਗਾਂ ਫੈਕਟਰੀ ਰੱਖ ਲਏ ਤੇ ਕੰਮ ਲੰਮਾ ਚੌੜਾ ਹੀ ਹੁੰਦਾ ਜਾਣਾ ਮੇਰੇ ਖਿਆਲ ਦੇ ਨਾਲ। ਇਹ ਸਲਾਹਕਾਰ ਵੈਸੇ ਤੇ ਚਲੋ ਦੇਖੋ ਇਹਦੇ 'ਚ ਪਿਆਰੇ ਲਾਲ ਜੀ ਹੈਗੇ ਆ, ਬਹੁਤ ਵਧੀਆ ਸਿੱਖਿਆ ਸ਼ਾਸਤਰੀ ਨੇ, ਉਹ ਖੁਦ ਬਹੁਤ ਵੱਡੇ ਅਹੁਦੇ 'ਤੇ ਰਹੇ ਨੇ, ਸਿੱਖਿਆ ਸ਼ਾਸਤਰੀ ਨੇ। ਮੈਂ ਉਹਨਾਂ ਨੂੰ ਜਿੰਨਾ ਕੁ ਫੋਲੋ ਕੀਤਾ ਆ, ਜਿੰਨਾ ਕੁ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਕਈ ਵਾਰ ਕਈ ਮੁੱਦਿਆਂ 'ਤੇ ਜਾਣਕਾਰੀ ਲੈਣੀ ਹੋਵੇ ਤਾਂ ਉਹ ਬਹੁਤ ਹੱਦ ਤੱਕ ਕਹਿ ਲਓ ਕਿ ਜੋ ਸਮਾਜ ਸ਼ਾਸਤਰ ਆ, ਜੋ ਆਪਣੀ ਸਮਾਜ ਦੇ ਤਾਣੇ ਬਾਣੇ ਦੀ ਕਹਾਣੀ ਹੁੰਦੀ ਉਹਨੂੰ ਵੀ ਸਮਝਦੇ ਬਖੂਬੀ, ਔਰ ਪੰਜਾਬੀਅਤ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਆ।
ਉਹ ਚੋਇਸ ਤੇ ਮੈਂ ਨਹੀਂ ਕਹੂੰਗਾ ਕਿ ਮਾੜੀ ਹੈ, ਕਿਉਂਕਿ ਉਹ ਤੁਹਾਨੂੰ ਜੇ ਤੁਸੀਂ ਦੇਖੋ ਕੋਈ ਏਜੰਡਾ ਸੈੱਟ ਕਰਨਾ ਹੈ, ਜੇ ਤਾਂ ਕੁਛ ਕਰਨਾ ਹੈ ਤਾਂ ਉਹ ਤੁਹਾਨੂੰ ਬਹੁਤ ਕੁਛ ਦੱਸ ਸਕਦੇ ਆ ਕਿ ਸਕੂਲੀ ਢਾਂਚੇ 'ਚ ਕੀ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਨੇ, ਕੀ ਕੁਛ ਹੋਰ ਨਵਾਂ ਕੀਤਾ ਜਾ ਸਕਦਾ ਹੈ, ਨਿੱਜੀ ਸਕੂਲਾਂ ਨੂੰ ਕਿੱਦਾਂ ਨੱਥ ਪਾਈ ਜਾ ਸਕਦੀ, ਕਿਉਂਕਿ ਅੱਗੇ ਵੀ ਇੱਕ ਕਮੇਟੀ ਦੇ ਉਹ ਮੈਂਬਰ ਰਹੇ ਆ, ਬੜੀਆਂ ਉਹਨਾਂ ਨੇ ਠੋਕ ਕੇ ਸਿਫਾਰਸ਼ਾਂ ਕੀਤੀਆਂ ਸੀ ਪਰ ਉਹਨਾਂ ਦੀ ਬਾਅਦ 'ਚ ਪੇਸ਼ ਨਹੀਂ ਚੱਲੀ। ਪਿਆਰੇ ਲਾਲ ਜੀ ਗਰਗ ਨੇ ਨਾਲ ਮਾਲੀ ਸਾਹਿਬ ਨੇ, ਮਾਲੀ ਸਾਹਿਬ ਬਾਰੇ ਤੁਸੀਂ ਜਾਣਦੇ ਹੋਗੇ, ਉਹ ਸੋਸ਼ਲ ਮੀਡੀਆ ਤੇ ਅਕਸਰ ਚਰਚਾ ਰਹਿੰਦੇ ਆ, ਬੇਬਾਕ ਬੰਦੇ ਆ, ਪਰੰਤੂ ਉਹਨਾਂ ਦੀ ਬੋਲਬਾਣੀ ਤੇ ਇਤਰਾਜ਼ ਆ, ਕਈ ਵਾਰ ਉਹ ਗੁੱਸੇ ਦੇ ਵਿੱਚ ਆਲੋਚਕਾਂ ਨੂੰ ਗਾਲ ਮੰਦਾ ਵੀ ਕੱਢ ਦਿੰਦੇ ਨੇ, ਪਰ ਉਹਨਾਂ ਨੂੰ ਵੀ ਖਾਸਾ ਤਜਰਬਾ ਹੈ, ਲੈਫਟਿਸਟ ਲੋਕਾਂ ਦੇ ਨਾਲ ਵੀ ਰਹੇ ਨੇ। ਫਿਰ ਉਹ ਅੱਜ ਕੱਲ੍ਹ ਕੁਛ ਕਹਿ ਲਓ ਕਿ ਆਪਣਾ ਨਜ਼ਰੀਆ ਬਦਲ ਕੇ ਚੱਲ ਰਹੇ ਨੇ, ਪੰਜਾਬ ਬਾਰੇ ਸਮਝ ਜ਼ਰੂਰ ਆ। ਹਾਂ, ਉਹਨਾਂ ਦਾ ਮਜ਼ਾਕ ਉੱਡ ਰਿਹਾ ਥੋੜ੍ਹਾ ਜਿਹਾ ਤੇ ਸਲਾਹ ਦੀ ਥਾਂ ਤੇ ਤੁਹਾਨੂੰ ਵੀ ਨਾ ਕਿਤੇ ਗਾਲਾਂ ਦੇਣ ਲੱਗ ਜਾਣ, ਸੋਸ਼ਲ ਮੀਡੀਆ ਤੇ ਚੱਲ ਰਿਹਾ। ਇੱਕ ਹੈਗੇ ਆ ਜੀ ਜਿਹੜੇ ਬੀਬੀ ਰਜੀਆ ਸੁਲਤਾਨਾ ਜੀ, ਉਹਨਾਂ ਦੇ ਹਸਬੈਂਡ ਸਾਬਕਾ ਜਿਹੜੇ DGP ਰਹੇ ਨੇ ਮੁਸਤਫਾ ਸਾਹਿਬ, ਉਹ ਇਹਨਾਂ ਨੇ ਸਲਾਹਕਾਰ ਰੱਖੇ ਨੇ ਬਕਾਇਦਾ ਨਾਲ, ਕਿ ਜੇ ਸਲਾਹਕਾਰ ਉਹ ਹੈ ਸਾਬਕਾ DGP ਮੁਹੰਮਦ ਮੁਸਤਫਾ, ਤੇ ਇੱਕ ਹੈਗੇ ਨੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ। ਇਹ ਤੇ ਆਪਣੇ ਹਲਕੇ ਦੇ ਵਿੱਚ ਕਿੰਨੇ ਕੁ ਪੋਪੂਲਰ ਆ ਇਹ ਜਾਣ ਲੈਣਾ ਚਾਹੀਦਾ, ਕਿੰਨੇ ਕੁ ਕੰਮ ਕੀਤੇ ਇਹਨਾਂ ਨੇ। ਮੁਸਤਫਾ ਸਾਹਿਬ ਇਹ ਆ ਕਿ ਤੁਹਾਨੂੰ ਪੁਲਿਸ ਰਿਫਾਰਮਸ ਬਾਰੇ ਦੱਸ ਸਕਦੇ ਆ, ਪੁਲਿਸ ਰਿਫਾਰਮਸ ਬਾਰੇ ਦੱਸ ਸਕਦੇ ਆ ਕਿ ਕਿਵੇਂ ਸੀਨੀਅਰਟੀ ਉਹਨਾਂ ਦੀ ਬਣਦੀ ਸੀ, ਕਿ ਦਿਨਕਰ ਗੁਪਤਾ ਜੀ ਕਿੱਦਾਂ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਤੇ ਦੂਜੇ ਰਹਿ ਗਏ ਭਾਅ ਪੁੱਛਦੇ, ਇਹ ਦੱਸ ਸਕਦੇ। ਮਤਲਬ ਕਿ ਜੇ ਪੁਲਿਸ ਦੇ ਰਿਫਾਰਮਸ ਕਰਨੇ ਹੋਣ ਤੁਸੀਂ, ਜਿਹੜੇ ਕਿ ਬਹੁਤ ਜ਼ਰੂਰੀ ਆ, ਮੈਂ ਕਹਿੰਦਾ ਕਿ ਤੁਸੀਂ ਵੇਖਿਓ ਜੇ ਸਮਝੇ ਨਾ ਮੰਨਣੀ ਨਹੀਂ, ਮੈਂ ਕਹਿੰਦਾ ਕਿ ਜੋ ਵੀ ਕੰਮ ਸਟਾਰਟ ਕਰਨਾ ਜੇ ਤੁਸੀਂ ਇੱਥੋਂ ਕਰੋਗੇ ਨਾ ਤਾਂ ਬਹੁਤ ਵਧੀਆ ਰਹੋਗੇ। ਕਿ ਇੱਕ ਤੁਹਾਡਾ ਪੁਲਿਸ ਰਿਫਾਰਮ ਹੋਣਾ ਚਾਹੀਦਾ ਹੈ, ਦੂਸਰਾ ਤੁਹਾਡਾ ਸਿੱਖਿਆ ਢਾਂਚੇ 'ਚ ਰਿਫਾਰਮਸ ਆਉਣੇ ਚਾਹੀਦੇ ਆ, ਤੀਆ ਜੋ ਮਲਵਿੰਦਰ ਸਿੰਘ ਮਾਲੀ ਉਹ ਤੇ ਆਲਰਾਊਂਡਰ ਬੰਦੇ, ਜਿਹੜੀ ਮਰਜ਼ੀ ਸਲਾਹ ਲੈ ਲਿਓ ਉਹਨਾਂ ਤੋਂ। ਚੌਥਾ ਮੈਨੂੰ ਅਮਰ ਸਿੰਘ ਹੋਰਾਂ ਬਾਰੇ ਪਤਾ ਨਹੀਂ, ਪਰ ਉਹ ਅਫਸਰਸ਼ਾਹੀ ਦੇ ਵਿੱਚ ਰਹੇ, ਇੰਨਾ ਕੁ ਮੈਨੂੰ ਪਤਾ ਹੈ, ਤਾਂ ਬਿਊਰੋਕਰੇਸੀ ਦਾ ਉਹਨਾਂ ਨੂੰ ਤਜਰਬਾ ਹੈ। ਚਲੋ ਟੀਮ ਬਣਾ ਲਈ ਆ, ਕੋਈ ਗੱਲ ਨਹੀਂ ਹੈ, ਸਲਾਹ ਤੁਸੀਂ ਲਓ, ਪਰ ਜਿਹੜੀ ਸਲਾਹ ਲਓਗੇ ਉਹਨੂੰ ਲਾਗੂ ਤੇ ਕਰੋ ਨਾ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਦੋ ਬੰਦੇ ਮਹੱਤਵਪੂਰਨ ਸਾਬਤ ਹੋ ਸਕਦੇ ਆ, ਤੇ ਤੁਸੀਂ ਪੁਲਿਸ ਰਿਫਾਰਮਸ ਕਰ ਲਓ, ਤੁਸੀਂ ਸਿੱਖਿਆ ਰਿਫਾਰਮਸ ਕਰ ਲਓ, ਜਾਂ ਹੋਰ ਕਿਸਾਨੀ ਨਾਲ ਜੁੜੇ ਮੁੱਦੇ ਉਹ ਵੀ ਕਰ ਲਓ, ਬਹੁਤ ਕੁਛ ਕੀਤਾ ਜਾ ਸਕਦਾ ਹੈ। ਬਾਕੀ ਮੇਰੇ ਖਿਆਲ ਦੇ ਨਾਲ ਠੀਕ ਹੈ, ਇਹ ਚਾਰ ਸਲਾਹਕਾਰ ਆ, ਤੇ ਜੇ ਸਲਾਹ ਲੈਣੀ ਹੋਵੇ ਕਿਤੇ ਤੇ ਜਿਹੜੇ ਵੱਟਾਂ ਦੇ ਪੁੱਤ ਹੁੰਦੇ ਆ ਨਾ ਖੇਤਾਂ ਦੇ ਵਿੱਚ ਖਲੋਤੇ, ਕਦੇ ਉਹਨਾਂ ਤੋਂ ਲਿਓ ਸਲਾਹ, ਤੁਹਾਨੂੰ ਕੱਲੀ ਕੱਲੀ ਸਮੱਸਿਆ ਦੱਸ ਦੇਣਗੇ ਤੇ ਕੱਲਾ ਕੱਲਾ ਨਾਲ ਹੱਲ ਦੱਸ ਦੇਣਗੇ। ਜੇ ਤੁਸੀਂ ਕਿਸੇ ਬਿਮਾਰ ਨੂੰ ਜਾ ਕੇ ਪਿੰਡ ਦੇ ਬਿਮਾਰ ਨੂੰ ਪੁੱਛੋਗੇ, ਜਿਵੇਂ ਉਹ ਧੱਕੇ ਧੋੜੇ ਇੱਕ ਐਕਸਰੇ ਲਈ ਖਾ ਕੇ ਤੇ ਵਾਪਸ ਆ ਜਾਂਦਾ, ਦੂਜੇ ਦਿਨ ਫੇਰ ਜਾਣਾ ਹੁੰਦਾ ਟੁੱਟੀ ਹੱਡੀ ਨਾਲ, ਜੇ ਉਹਨੂੰ ਪੁੱਛੋਗੇ ਉਹ ਸਲਾਹ ਤੁਹਾਨੂੰ ਬਿਹਤਰ ਦੇਵੇਗਾ ਕਿ ਕਿਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ। ਸੋ ਸਲਾਹ ਗਰਾਊਂਡ ਤੋਂ ਵੀ ਲਓ, ਠੀਕ ਹੈ। ਇਹ ਤੇ ਚਲੋ ਬੁੱਧੀਜੀਵੀ ਆ, ਪੜ੍ਹੇ ਲਿਖੇ ਲੋਕ ਨੇ, ਮੈਂ ਮਾੜਾ ਨਹੀਂ ਕਹੂੰਗਾ, ਠੀਕ ਹੈ, ਜੋ ਮਰਜ਼ੀ ਕਰੋ, ਤੁਸੀਂ ਆਪਣੀ ਕਰਨੀ ਦੇ ਮਾਲਕ ਹੋ, ਪਰੰਤੂ ਗਰਾਊਂਡ ਤੋਂ ਜਿਹੜੀਆਂ ਸਮੱਸਿਆਵਾਂ ਨੇ ਨਾ, ਉਹ ਜੇ ਤੁਸੀਂ ਇਕੱਠੇ ਕਰਕੇ ਉਹ ਆਪਣੇ ਏਜੰਡੇ 'ਚ ਸੈੱਟ ਕਰਕੇ ਅਮਲ 'ਚ ਲਿਆਓਗੇ ਤਾਂ ਹੀ ਫਾਇਦਾ ਹੈ, ਤਾਂ ਹੀ ਫਾਇਦਾ। ਸੋ ਦੇਖਦੇ ਹਾਂ ਅੱਗੇ ਕੀ ਬਣਦਾ। ਨਵਜੋਤ ਸਿੰਘ ਸਿੱਧੂ ਲੱਗਾ ਤਾਂ ਹੋਇਆ, ਇੱਦਾਂ ਹੀ ਲੱਗਦਾ ਕਿ ਜਿਵੇਂ ਤਿਆਰੀ ਤਾਂ ਇਸ ਤਰ੍ਹਾਂ ਦੀ ਹੈ ਕਿ 2022 ਤੋਂ ਬਾਅਦ ਸਿੱਧੂ ਸਿੱਧਾ ਹੀ ਰਹੂ। ਜੀ ਜੀ। ਇੱਧਰ ਪੰਜਾਬ ਸਰਕਾਰ RTI ਦੀ ਸੰਘੀ ਘੁੱਟਣ ਦੇ ਰਾਹ 'ਤੇ ਪਈ ਆ, ਉਹ ਕਹਿੰਦੇ ਵੀ ਕੇਂਦਰ ਵਾਲੇ ਵੀ ਕਰੀ ਜਾਂਦੇ, ਅਸੀਂ ਕੋਈ ਪਿੱਛੇ ਰਹੀਏ। ਨਹੀਂ ਦੇਖੋ, ਕੇਂਦਰ ਵਾਲੇ ਉਹ ਤਾਂ ਖੂਹ 'ਚ ਛਾਲ ਮਾਰਨਗੇ, ਇਹ ਥੋੜ੍ਹੀ ਨਾ ਖੂਹ 'ਚ ਛਾਲ ਮਾਰ ਦੇਣਗੇ। ਇਹ ਤੇ ਸੈਕੂਲਰ ਪਾਰਟੀ ਦਾ ਦਾਅਵਾ ਕਰਦੇ ਨੇ, ਇਹ ਤੇ ਲੋਕਤਾਂਤਰਿਕ ਕਦਰਾਂ ਕੀਮਤਾਂ ਦਾ ਦਾਅਵਾ ਕਰਦੇ ਆ, ਇਹ ਤੇ ਬਹੁਤ ਕੁਛ ਕਰਦੇ ਆ। ਪਰ ਸਭ ਤੋਂ ਵੱਡੀ ਗੱਲ ਜਿਹੜੀ, ਇਹ ਵੀ ਛੱਡੋ ਤੁਸੀਂ, ਉਹ ਤਾਂ ਹਮਾਮ ਦੇ ਵਿੱਚ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਸਾਰੀ ABC ਹੈ। ਹੁਣ ਗੱਲ ਇਹ ਆ ਕਿ RTI ਦੁਨੀਆ ਦੇ ਜਿਹੜੇ ਵਧੀਆ ਕਾਨੂੰਨ ਆ ਉਹਨਾਂ ਦੇ ਵਿੱਚੋਂ ਇੱਕ ਹੈ। RTI ਦਾ ਮਤਲਬ ਕਿ ਜਿੱਥੇ ਵੀ ਸਰਕਾਰੀ ਪੈਸਾ ਵਰਤੋਂ 'ਚ ਆਉਂਦਾ ਹੈ, ਫਰਜ਼ ਕਰੋ ਇੱਕ MLA ਦੀ ਗੱਡੀ ਦੇ ਵਿੱਚ ਤੇਲ ਪੈਂਦਾ, ਤਾਂ ਅਸੀਂ ਉਸ ਗੱਡੀ ਦਾ ਰਿਕਾਰਡ ਪੁੱਛ ਸਕਦੇ ਹਾਂ ਕਿ ਕਿੱਥੋਂ ਚੱਲੀ ਤੇ ਕਿੱਥੇ ਖੜੀ ਹੈ ਜਾ, ਕਿਉਂ? ਕਿਉਂਕਿ ਉਹਦੇ 'ਚ ਤੇਲ ਜਿਹੜਾ ਵਾ ਟੈਕਸ ਪੇਅਰ ਦਾ ਪਿਆ। ਕਿੱਡਾ ਵਧੀਆ ਕਾਨੂੰਨ ਆ। ਅਸੀਂ ਇਹ ਪੁੱਛ ਸਕਦੇ ਹਾਂ ਕਿ ਇੱਕ MLA ਨੇ ਕਿੰਨਾ ਮੈਡੀਕਲ ਕਲੇਮ ਲਿਆ ਬਾਈ ਸਾਡੇ ਖਜ਼ਾਨੇ 'ਚ, ਅਸੀਂ ਪੁੱਛ ਸਕਦੇ ਹਾਂ। ਸੋ ਸਾਡਾ MLA ਕਿੰਨੀਆਂ ਪੜ੍ਹਿਆ, ਉਹਦੀ ਡਿਗਰੀ ਮਾੜੀ ਜਿਹੀ ਦਿਖਾ ਦਿਓ ਅਸੀਂ, ਕਿਉਂਕਿ ਸਾਡੀ ਤਨਖਾਹ ਲੈ ਰਿਹਾ ਵਾ। ਹਾਂ, ਉਹ ਜੇ ਮਤਲਬ ਕਿ ਸਰਕਾਰੀ ਪੈਸਾ ਨਹੀਂ ਲੈ ਰਿਹਾ, ਕੋਈ ਸੰਸਥਾ ਕੋਈ ਅਦਾਰਾ ਸਰਕਾਰੀ ਸਬਸਿਡੀ ਨਹੀਂ ਲੈ ਰਿਹਾ, ਅਸੀਂ ਉਹਦੇ ਤੋਂ ਨਹੀਂ ਪੁੱਛ ਸਕਦੇ, ਗੱਲ ਖਤਮ ਹੈ।
ਹੁਣ ਰੌਲਾ ਇਸ ਮਾਮਲੇ ਦੇ ਵਿੱਚ ਇਹ ਆ, ਦੇਖੋ ਇਹ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ ਜਿਹਨੂੰ ਇਹਨਾਂ ਨੇ ਆਧਾਰ ਬਣਾਇਆ ਵਾ ਕਿ ਭਵਿੱਖ ਦੇ ਵਿੱਚ ਮਤਲਬ ਕਿ ਮਹਿਕਮਿਆਂ ਨੂੰ ਇਹਨਾਂ ਨੇ ਲਿਖ ਕੇ ਕਰ ਦਿੱਤਾ ਕਿ ਕੋਈ ਵੀ ਰਿਕਾਰਡ ਜਿਹੜਾ ਕਿ ਯੋਗਤਾ ਦਾ ਹੋਵੇ ਜਾਂ ਮੈਡੀਕਲ ਰਿਕਾਰਡ ਦਾ ਹੋਵੇ, ਜਿਵੇਂ ਆ ਗਿਆ ਨਾ, ਜਿਵੇਂ ਇਲਾਜ, ਦਵਾਈਆਂ, ਹਸਪਤਾਲਾਂ ਦੀ ਸੂਚੀ, ਪਰਿਵਾਰਕ ਮੈਂਬਰਾਂ ਦੀ ਜਿਵੇਂ ਟਰੈਵਲਿੰਗ ਵਗੈਰਾ ਹੁੰਦੀ ਆ, ਕਿ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦੇਣੀ। ਈਵਨ ਦੈਟ ਕਿ ਅਸਾਸੇ ਨੇ ਜਿਹੜੇ, ਅਸਾਸੇ ਮੀਨ ਕਿ ਜਿੱਥੋਂ ਤੁਹਾਡੀ ਅਰਨਿੰਗ ਹੁੰਦੀ ਆ, ਉਹ ਵਸੀਲੇ ਆ ਜਿਹੜੇ, ਉਹ ਵੀ ਨਹੀਂ ਦੱਸਣੇ। ਤਾਂ ਮਤਲਬ ਕਿ ਉਹਨੂੰ ਆਧਾਰ ਬਣਾ ਲਿਆ ਗਿਆ ਕਿ ਦੇਖੋ ਜੀ ਗੱਲ ਇਹ ਆ ਕਿ ਜਿੱਦਾਂ ਗੁਪਤ ਰਿਪੋਰਟ ਹੁੰਦੀ ਆ, ਕੋਈ ਕਿਸੇ ਦੀ ਅਫਸਰ ਦੀ ਪਰਫਾਰਮੈਂਸ ਰਿਪੋਰਟ ਹੁੰਦੀ ਆ, ਜਿਵੇਂ ਇਹਨਾਂ ਦੀਆਂ ਐਨੂਅਲ ਰਿਪੋਰਟਾਂ ਹੁੰਦੀਆਂ ਨੇ, ਉਹ ਸਾਰੀਆਂ ਵੀ ਨਿੱਜੀ ਜਾਣਕਾਰੀ ਦੇ ਖਾਤੇ 'ਚ ਪਾਦੇ ਤੋਂ ਪਿੱਛੇ ਰਹਿ ਕੀ ਗਿਆ। ਮਤਲਬ ਕਿ ਇੱਕ ਲੂਪਹੋਲ ਫੜ ਲਿਆ ਕਿ ਹਾਂਜੀ ਦੇਖੋ ਨਿੱਜੀ ਜਾਣਕਾਰੀ ਨਹੀਂ ਦੇਣੀ, ਕੋਈ ਸੀਕ੍ਰੇਸੀ ਨਹੀਂ ਦੇਣੀ। ਤਾਂ ਹੁਣ ਇਹਦੇ ਵਿੱਚ ਇਹ ਹੈ ਕਿ ਜੋ ਚੀਜ਼ਾਂ ਜਨਤਕ ਖੇਤਰ ਦੇ ਨਾਲ ਜੁੜੀਆਂ ਨੇ, ਕਿਉਂਕਿ ਹੁਣ ਕੋਈ ਬੰਦਾ ਇਲਾਜ ਕਰਵਾ ਰਿਹਾ, ਮੈਡੀਕਲ ਕਲੇਮ ਲੈ ਰਿਹਾ ਵਾ, ਖਜ਼ਾਨਾ ਕਿੱਥੋਂ ਇਸਤੇਮਾਲ ਕੀਤਾ ਜਾ ਰਿਹਾ, ਉਹ ਜਨਤਕ ਖਜ਼ਾਨਾ ਹੈ। ਪਰ ਉਹ ਕਹਿੰਦੇ ਕਿ ਨਹੀਂ, ਇਹਨਾਂ ਦੀ ਨਿੱਜੀ ਜਾਣਕਾਰੀ ਹੈ। ਜਦੋਂ ਪੈਸਾ ਤੁਸੀਂ ਸਰਕਾਰੀ ਵਰਤ ਰਹੇ ਹੋ, ਤੁਹਾਨੂੰ ਕੋਈ ਲੱਜ ਸ਼ਰਮ ਹੀ ਹੈ ਨਹੀਂ ਗੀ। 100-100, 200-200, 500-500 ਕਿੱਲਿਆਂ ਵਾਲੇ ਵੀ ਜਿਹੜੇ ਆ ਉਹ ਆਪਣੇ ਇਲਾਜ ਵਾਸਤੇ, ਤੋਂ ਦੰਦ ਦੇ ਇਲਾਜ ਵਾਸਤੇ ਵੀ ਲੈ ਲੈਂਦੇ ਨੇ ਪੈਸੇ, ਤੇ ਕੀ ਗੱਲ ਹੈ ਜਾਣਕਾਰੀ ਦੇਣ ਵਾਸਤੇ ਕੀ ਉਹਨਾਂ ਦੀ ਇੱਜ਼ਤ ਭਾਈ ਦਾ ਹੱਥੇ ਲੱਗਦੀ ਹੈ। ਮੇਰੇ ਖਿਆਲ ਦੇ ਨਾਲ ਸਭ ਤੋਂ ਘਟੀਆ ਗੱਲ ਇਹ ਆ ਕਿ ਨਰਿੰਦਰ ਮੋਦੀ ਹੋਰੀ ਜਿਵੇਂ ਮਰਜ਼ੀ ਕਰਨ, ਇਹ ਕਾਨੂੰਨ ਲਿਆਂਦਾ ਸੀ ਕਾਂਗਰਸ ਨੇ। ਔਰ ਕਮਾਲ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਹਨੂੰ ਕਵਰ ਚ ਪਾ ਕੇ ਉੱਤੇ ਮਿੱਟੀ ਕੌਣ ਪਾ ਰਹੀ ਆ? ਕਾਂਗਰਸ। ਵੱਡੀ ਗੱਲ ਇਹ ਆ। ਜੀ ਜੀ ਜੀ। ਪੈਨਸ਼ਨਰਾਂ ਨੂੰ ਸਰਕਾਰ ਨੇ ਹੋਰ ਤਰਸਾਇਆ। ਹਾਂਜੀ, ਦੇਖੋ ਗੱਲ ਇਹ ਆ ਕਿ ਬਜ਼ੁਰਗਾਂ ਦੀ, ਵਿਧਵਾਵਾਂ ਦੀ ਉਡੀਕ ਆ ਕਿ ਪੈਨਸ਼ਨ ਜਿਹੜੀ ਵਧੀ ਹੋਈ ਹੈ, ਕਿਉਂਕਿ ਪੈਨਸ਼ਨ ਇਹਨਾਂ ਨੇ ਵਧਾ ਦਿੱਤੀ ਸੀ। ਚਲੋ ਵਧੀਆ ਗੱਲ ਆ, ਅਖੀਰਲੇ ਸਾਲ ਸੀ ਸਹੀ ਆਪਣੇ ਕਾਰਜਕਾਲ ਦੇ, ਤਾਂ ਇਹਨਾਂ ਨੇ 1500 ਕਰ ਦਿੱਤੀ ਸੀ। ਚਲੋ ਇਹਦੇ ਨਾਲ ਕੀ ਆ ਕਿ ਬਜ਼ੁਰਗ ਹੁੰਦੇ ਨੇ ਜਿਹੜੇ, ਜਾਂ ਵਿਧਵਾਵਾਂ ਹੁੰਦੀਆਂ ਨੇ ਜਿਹੜੀਆਂ, ਉਹਨਾਂ ਨੂੰ ਇੱਕ ਸਹਾਰਾ ਹੁੰਦਾ, ਓਟ ਹੁੰਦੀ ਹੈ ਕਿ ਚਲੋ ਇਹ ਰਾਸ਼ੀ ਆ ਜਾਏਗੀ। ਉਹ ਰੁਕੀ ਪਈ ਆ। ਪਹਿਲਾਂ ਕਹਿੰਦੇ ਸਨ ਜੁਲਾਈ ਤੋਂ ਸ਼ੁਰੂ ਕਰਾਂਗੇ, ਫਿਰ ਕਹਿੰਦੇ ਅਗਸਤ ਤੋਂ ਸ਼ੁਰੂ ਕਰਾਂਗੇ। ਹੁਣ ਕਹਿੰਦੇ ਆ ਕਿ ਪੈਸਾ ਤੇ ਇਹਨਾਂ ਨੇ ਘੱਲ ਦਿੱਤਾ। 26 ਲੱਖ ਪੈਨਸ਼ਨਰ ਨੇ ਆਪਣੇ, ਨੋਟ ਕਰਿਓ, ਆਪਣੇ ਓਵਰਆਲ ਜਿੰਨੇ ਪੈਨਸ਼ਨਰ ਨੇ, ਇਹ ਉਹ ਨਹੀਂ ਹੈ ਜਿਹੜੇ ਰਿਟਾਇਰਮੈਂਟ ਵਾਲੇ ਪੈਨਸ਼ਨਰ, ਉਹ ਨਹੀਂ ਗਿਣਾਂਗੇ ਆਪਾਂ, ਮੁਲਾਜ਼ਮ ਨਹੀਂ ਗਿਣਾਂਗੇ। ਇਹਦੇ ਵਿੱਚ ਜਿਹੜੇ ਸਮਾਜਿਕ ਸੁਰੱਖਿਆ ਵਾਲੇ ਆ, ਸੋਸ਼ਲ ਸਿਕਿਉਰਿਟੀ ਵਾਲੇ ਆ ਗਏ ਨਾ, ਜਿੱਦਾਂ ਕੋਈ ਅਪਾਹਜ ਆ ਗਿਆ, ਵਿਧਵਾਵਾਂ ਆ ਗਈਆਂ, ਜਾਂ ਇਸ ਤੋਂ ਇਲਾਵਾ ਜਿਹੜੇ ਸਾਡੇ ਬਿਰਧ ਨੇ, ਚਾਹੇ ਬਾਪੂ ਨੇ ਚਾਹੇ ਬੇਬੇ ਨੇ, ਤਾਂ ਉਹ ਆ ਗਏ। ਤਾਂ ਉਹਨਾਂ ਨੂੰ 1500 ਰੁਪਇਆ ਮਿਲਣਾ ਸੀ। ਕਹਿੰਦੇ ਆ ਕਿ ਪੈਸੇ ਤੇ ਇਹਨਾਂ ਨੇ ਦੇ ਦਿੱਤੇ ਆ, ਸਮਾਜਿਕ ਸੁਰੱਖਿਆ ਵਿਭਾਗ ਦੇ ਜਿਹੜੇ ਅਫਸਰ ਉਹਨਾਂ ਦੇ ਖਾਤੇ 'ਚ ਆ ਗਏ ਆ। ਪਰੰਤੂ ਹੁਣ ਕੀਤਾ ਕੀ ਹੈ ਇਹਨਾਂ ਨੇ ਕਿ ਸਿੱਧੇ ਖਾਤਿਆਂ 'ਚ ਪੈਸੇ ਪਾਉਣ ਦੀ ਥਾਂ ਤੇ, ਮਤਲਬ ਕਿ ਇੱਕ ਖਾਤਾ, ਬੈਂਕ ਅਕਾਊਂਟ ਜਿਹੜਾ ਉਹ ਨਾਲ ਹੁੰਦਾ ਨਾ, ਅਟੈਚ ਹੁੰਦਾ ਖਾਤੇ ਦੇ ਪੈਨਸ਼ਨਰ ਦੇ, ਤੇ ਉਹਦੇ ਵਿੱਚ ਪੈਸੇ ਪਾਉਣ ਦੀ ਥਾਂ ਤੇ ਐਨ ਮੌਕੇ ਤੇ ਇਹਨਾਂ ਨੇ ਰੋਕ ਲਾ ਦਿੱਤੀ ਆ ਕਿ ਮਤਲਬ ਕਿ ਚੈੱਕ ਦੇ ਰੂਪ ਦੇ ਵਿੱਚ ਗਾਂਹ ਜਾ ਕੇ ਇਹ ਪੈਨਸ਼ਨ ਵੰਡੀ ਜਾਵੇ। ਉਹੀ ਅਕਾਲੀਆਂ ਵਾਲਾ ਫਾਰਮੂਲਾ ਕਿ ਸਰਪੰਚ ਸਾਹਿਬ ਚੈੱਕ ਵੰਡਣਗੇ ਜੀ, ਆ ਜਾਓ ਸਾਰੇ। ਉੱਥੇ ਬਿਠਾ ਕੇ ਕੱਲੀ ਕੱਲੀ ਬਿਰਧ ਮਾਤਾ ਨੂੰ ਆਵਾਜ਼ ਮਾਰਨੀ ਆ। ਕੋਈ ਹੁਣ ਢਾਣੀ ਤੇ ਬੈਠ ਤੇ ਡੇਰੇ ਤੇ ਰਹਿੰਦੀ ਆ, ਉਹ ਵਿਚਾਰੀ 2 ਕਿਲੋਮੀਟਰ ਪਹਿਲਾਂ ਪਿੰਡ ਜਾਊਗੀ। ਤਾਂ ਬੜੀ ਮੈਨੂੰ ਅਜੀਬੋ ਗਰੀਬ ਜੀ ਲੱਗਦੀ ਹੈ ਕਈ ਵਾਰ ਸੋਚ ਕੇ। ਵੇਖੋ ਬਿਰਧ ਨੂੰ, ਅਪਾਹਜ ਬੰਦੇ ਨੂੰ ਪਰੇਸ਼ਾਨ ਕਾਹਦੇ ਕਰਕੇ ਕੀਤਾ ਜਾ ਰਿਹਾ ਕਿ ਚੈੱਕ ਆਪਦੇ ਸਰਪੰਚ ਇੱਥੋਂ ਜਾਏਗਾ ਤੇ ਉਹ ਬੰਦੇ ਨੂੰ ਕਹੇਗਾ ਲੈ ਭਾਈ ਮਿੱਤਰਾ ਖੁਸ਼ ਆ, ਹੁਣ ਸਾਨੂੰ ਵੀ ਖੁਸ਼ ਕਰਦੀ ਇਲੈਕਸ਼ਨਾਂ 'ਚ। ਮਤਲਬ ਕਿ ਇੱਕ ਝੇਪ ਰਹੇਗੀ ਬੰਦੇ ਦੀ। ਜੇ ਸਿੱਧਾ ਜਾ ਕੇ ਅਕਾਊਂਟ ਦੇ ਵਿੱਚੋਂ ਕੋਈ ਕਢਾ ਲਿਆਏਗਾ ਤੇ ਫਿਰ ਸਰਪੰਚ ਦੀ ਝੇਪ ਕੌਣ ਮੰਨੂਗਾ? ਆਹ ਸੋਚਿਆ, ਕਿੱਡੀ ਸੌੜੀ ਤੇ ਕਿੱਡੀ ਭੈੜੀ ਸੋਚ ਆ। ਮੈਂ ਇੱਕ ਸੱਜਣ ਦਾ ਪੜ੍ਹ ਰਿਹਾ ਸੀਗਾ, ਬਹੁਤ ਵੱਡੇ ਲੇਖਕ ਨੇ ਤੇ ਸਾਡੇ ਤੋਂ ਉਮਰ ਤੋਂ ਵੀ ਬਹੁਤ ਵੱਡੇ ਨੇ, ਅਮਰੀਕਾ ਦੇ ਵਿੱਚ ਚਲੇ ਗਏ ਨੇ ਅੱਜ ਕੱਲ੍ਹ। ਉਹ ਕਹਿੰਦੇ ਕਿ ਮੈਂ ਆਪਣੇ ਫੈਮਿਲੀ ਦੇ ਨਾਲ ਤਕਰੀਬਨ 8000 ਕਿਲੋਮੀਟਰ ਦੀ ਸੈਰ ਕਰਕੇ ਆਇਆ ਤੇ 3-4 ਸਟੇਟ ਲੰਘੇ ਮੈਂ। ਸਟੇਟ ਵੀ ਸਾਡੇ ਬਹੁਤ ਵੱਡੇ ਨੇ ਤੇ ਚਲੋ ਸੈਰ ਤੇ ਗਏ ਸਨ, ਛੁੱਟੀਆਂ ਤੇ ਗਏ ਸਨ। ਕਹਿੰਦੇ ਕਿ ਕਮਾਲ ਦੀ ਗੱਲ ਆ, ਮੈਨੂੰ ਇੱਕ ਵੀ ਹੋਰਡਿੰਗ ਨਜ਼ਰ ਨਹੀਂ ਆਇਆ। ਜੇ ਉਹ ਝੂਠ ਮਾਰਦੇ ਹੋਣ ਤੇ ਤੁਸੀਂ ਕਰੈਕਟ ਕਰ ਦਿਓ ਕਿ ਜਿੱਦਾਂ ਕਿਸੇ ਮੇਅਰ ਦਾ ਕੋਈ ਲੱਗਾ ਹੋਵੇ ਮਸ਼ਹੂਰੀ ਵਾਲਾ, ਜਾਂ ਕਿਸੇ ਮੰਤਰੀ ਦਾ ਮਸ਼ਹੂਰੀ ਵਾਲਾ ਲੱਗਾ ਹੋਵੇ, ਸਾਨੂੰ ਨਹੀਂ ਕਿਤੇ ਨਜ਼ਰ ਆਇਆ ਭਾਈ। ਰੋਡ ਤੇ ਅਸੀਂ ਖੜੇ ਵੀ ਹਾਂ, ਥਾਂ ਥਾਂ ਤੋਂ ਤੇਲ ਵੀ ਪਵਾਇਆ, ਖਾਧਾ ਪੀਤਾ ਵੀ,
ਕਿਤੇ ਸਾਨੂੰ ਕੋਈ ਇਹੋ ਜਿਹੀ ਸਖਤੀ ਨਜ਼ਰ ਨਹੀਂ ਆਈ। ਜੇ ਕਿਤੇ ਆਉਂਦੀ ਤਾਂ ਤੁਸੀਂ ਜ਼ਰੂਰ ਦੱਸਿਓ। ਤੇ ਵੇਖੋ ਇੱਥੇ ਕੀ ਆ ਕਿ ਪੈਨਸ਼ਨ ਦੇਣੀ ਆ ਤਰਸਾ ਤਰਸਾ ਕੇ ਬਿਰਧਾਂ ਨੂੰ, ਆਂਗੀਨਾਂ ਨੂੰ, ਵਿਧਵਾਵਾਂ ਨੂੰ, ਉਹ ਵੀ ਇਸ ਤਰ੍ਹਾਂ ਦੀਆਂ ਇੱਕ ਕਹਿ ਲਓ ਕਿ ਸ਼ਰਾਰਤਾਂ ਜਿਹੀਆਂ ਕਰਦੇ ਨੇ। ਹੁਣ ਤੁਸੀਂ ਇਹਨਾਂ ਦੀ ਇੱਕ ਹੋਰ ਸੁਣ ਲਓ। ਤੁਹਾਨੂੰ ਯਾਦ ਹੋਣਾ ਕਿ ਇਹਨਾਂ ਨੇ ਸਮਾਰਟ ਕਾਰਡ ਬਣਾਏ ਸਨ। ਅਕਾਲੀਆਂ ਵੇਲੇ ਨੀਲੇ ਕਾਰਡ ਹੁੰਦੇ ਸੀਗੇ ਤੇ ਇਹਨਾਂ ਨੇ ਚਲੋ ਉਹ ਤੋੜ ਕੇ ਕਿਹਾ ਕਿ ਅਸੀਂ ਸਮਾਰਟ ਕਾਰਡ ਬਣਾਵਾਂਗੇ। ਸਮਾਰਟ ਕਾਰਡ ਬਣ ਗਏ। ਸਮਾਰਟ ਕਾਰਡ ਬਣਨ ਤੋਂ ਬਾਅਦ ਇਹਨਾਂ ਨੂੰ ਚੇਤਾ ਆਇਆ ਕਿ ਉੱਤੇ ਕਪਤਾਨ ਦੀ ਫੋਟੋ ਤੇ ਲਾਈਓ ਕੋਈ ਨਹੀਂ। ਫਿਰ ਉਹ ਵਾਪਸ ਲੈ ਲਏ ਗਏ ਤੇ ਲੱਖਾਂ ਕਾਰਡ ਦੁਬਾਰਾ ਛਾਪੇ ਗਏ, ਫੋਟੋ ਫਿਰ ਛਾਪਾ ਪਾ ਕੇ ਫੋਟੋ ਚਿਪਕਾਈ ਗਈ। ਦੇਖ ਲਓ ਆਹ ਹਾਲ ਹੈ ਇਹਨਾਂ ਦਾ, ਆਹ ਹਾਲ ਹੈ। ਇਹ ਇੱਥੇ ਤੇ ਬਾਦਲ ਸਾਹਿਬ ਐਂਬੂਲੈਂਸ ਤੇ ਮੁਸਕਰਾਈ ਜਾਂਦੇ ਸੀ, ਮਰੀਜ਼ ਵਿੱਚ ਕਰਾਈ ਜਾਂਦੇ, ਮਰ ਗਏ ਹੋਏ ਰੱਬਾ ਬਚਾਲਾ, ਤੇ ਇਹ ਐਂਬੂਲੈਂਸ ਤੇ ਮੁਸਕਰਾਉਂਦੇ ਪਏ ਸਨ। ਤੋ ਇਹ ਹਾਲ ਆ। ਮੈਂ ਉਹਨਾਂ ਦਾ ਉਹ ਸਟੇਟਸ ਪੜ੍ਹਿਆ ਜਦੋਂ, ਤੇ ਮੈਨੂੰ ਵਾਕਿਆ ਲੱਗਿਆ ਕਿ ਇਹ ਫਰਕ ਹੈ, ਇਹ ਬੇਸਿਕ ਫਰਕ ਹੈ ਸਾਡੀ ਸਿਆਸਤ ਦੇ ਵਿੱਚ ਤੇ ਸਿਆਸਤਦਾਨਾਂ ਦੀ ਸੋਚ ਦੇ ਵਿੱਚ। ਜੀ ਜੀ ਬਿਲਕੁਲ। ਤੇ ਹੁਣ ਇੱਥੇ ਹੀ ਜਿਹੜੇ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੇ ਜੀ ਉਹ ਸਮਾਪਤੀ ਆ, ਤੇ ਮਿਲਾਂਗੇ ਜੀ ਆਪਾਂ ਅਗਲੀ ਵਾਰ। ਮਿੰਟੂ ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਇੱਥੇ ਹੀ ਜਿਹੜੇ ਜੀ ਸਮਾਪਤੀ ਅੱਜ ਦੇ ਪ੍ਰੋਗਰਾਮ ਦੀ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।